ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब अज 7 जनवरी 2021 24 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਵ ਕਲੋਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स से तुसी TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਗੁੱਡ ਨਿਊਜ਼ ਦੇ ਨਾਲ ਜੋ ਅਮਰੀਕਾ ਦੇ ਹਵਾਲੇ ਨਾਲ ਕਿ US ਕਾਂਗਰਸ ਨੇ ਜੋ ਬਾਈਡਨ ਅਤੇ ਕਮਲਾ ਹੈਰਿਸ ਦੀ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਵਜੋਂ ਜਿਹੜੀ ਚੋਣ ਨੂੰ ਮਾਨਤਾ ਦੇ ਦਿੱਤੀ ਹੈ। ਪਰ ਕੱਲ ਜੋ ਕੁਝ ਵੀ ਕੈਪੀਟਲ ਹਿਲ ਤੇ ਹੋਇਆ ਉਸ ਨੇ ਅਮਰੀਕਾ ਦੇ ਵਿਕਾਰ ਤੇ ਜਿਹੜੀ ਡਾਢੀ ਸੱਟ ਮਾਰੀ ਹੈ। ਸੋ ਇਹ ਵੀ ਸਾਹਮਣੇ ਆਇਆ ਹੈ ਕਿ ਕੈਪੀਟਲ ਹਿਲ ਤੇ ਹਿੰਸਾ ਕਰਨ ਵਾਲਿਆਂ ਵਿੱਚ ਇੱਕ ਸ਼ਖਸ ਨੇ ਜੋ ਤਿਰੰਗਾ ਝੰਡਾ ਜਿਹੜਾ ਉਹ ਚੁੱਕਿਆ ਹੋਇਆ ਸੀ। ਇਸ ਪਿਕਚਰ ਦੇ ਸਾਹਮਣੇ ਆਉਣ ਤੋਂ ਬਾਅਦ ਜੋ ਦੁਨੀਆ ਭਰ ਦੇ ਮੀਡੀਆ ਵਿੱਚ ਇਹ ਚਰਚਾ ਭਾਰੀ ਹੈ ਕਿ ਮੋਦੀ ਨੇ ਟਰੰਪ ਨਾਲ ਜਿਹੜੀ ਆਪਣੀ ਜਾਰੀ ਖੂਬ ਨਿਭਾਈ ਹੈ ਅਤੇ ਭਾਰਤੀ ਗੁੰਡਿਆਂ ਦੀ ਇੱਕ ਟੀਮ ਨੂੰ ਵਾਸ਼ਿੰਗਟਨ DC ਭੇਜ ਕੇ ਅਮਰੀਕਾ ਦੇ ਮਾਮਲਿਆਂ ਵਿੱਚ ਇੱਕ ਵਾਰ ਫਿਰ ਦਖਲ ਅੰਦਾਜ਼ੀ ਕੀਤੀ ਹੈ। ਜਿਵੇਂ ਕਿ ਹਿਊਸਟਨ ਰੈਲੀ ਦੇ ਵਿੱਚ ਨਾਰਾ ਲਾਇਆ ਸੀ ਕਿ ਅਬ ਕੀ ਬਾਰ ਫਿਰ ਟਰੰਪ ਸਰਕਾਰ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅਜੇ ਜੋ ਕੈਪੀਟਲ ਹਿਲ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਅਮਰੀਕਾ, ਸੁਪਰ ਪਾਵਰ ਦੀ ਰਾਜਧਾਨੀ ਵਾਸ਼ਿੰਗਟਨ ਦੇ ਵਿੱਚ ਕੈਪੀਟਲ ਹਿਲ ਇਸ ਲਈ ਉਸ ਨੂੰ ਕਹਿੰਦੇ ਨੇ ਕਿਉਂਕਿ ਉਹ ਇੱਕ ਪਹਾੜੀ ਵਾਂਗ ਉੱਚੀ ਥਾਂ ਤੇ ਹੈ ਔਰ ਜਦੋਂ ਤੁਸੀਂ ਦੇਖੋਗੇ ਤਾਂ ਉਹਦੇ ਤੋਂ ਬਾਕੀ ਸਾਰਾ ਜਿਹੜਾ ਲੈਂਡਸਕੇਪ ਜਿਸ ਅੰਦਾਜ਼ 'ਚ ਉਹਨਾਂ ਨੇ ਵਾਸ਼ਿੰਗਟਨ DC ਦੀ ਤਾਮੀਰ ਕੀਤੀ ਹੈ ਉਹ ਸਾਰਿਆਂ ਦੇ ਸੈਂਟਰ 'ਚ ਹੁੰਦਾ ਹੈ ਸਾਰੇ ਪਾਸਿਓਂ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਡੈਮੋਕ੍ਰੇਸੀ ਦੀ ਗੱਲ ਹੁੰਦੀ ਹੈ, ਜਮਹੂਰੀਅਤ ਦੀ ਗੱਲ ਹੁੰਦੀ ਹੈ, ਕੈਪੀਟਲ ਹਿਲ ਜਿਸ ਬਾਰੇ ਅੱਜ ਸਾਊਥ ਏਸ਼ੀਆ ਦਾ ਇੱਕ ਐਨਾਲਿਸਟ ਇਹ ਕਹਿ ਰਿਹਾ ਸੀ ਕਿ ਜਿਹੜਾ ਦੁਨੀਆ ਦਾ ਆਪਣੇ ਆਪ ਨੂੰ ਇੱਕੋ ਇੱਕ ਥਾਣੇਦਾਰ ਐਲਾਨਦਾ ਸੀ ਔਰ ਜਿੱਥੇ ਮਰਜ਼ੀ ਜਾ ਕੇ ਡਾਂਗ ਖੜਕਾਣੀ ਕਿਉਂਕਿ ਥਾਣੇਦਾਰ ਦਾ ਹੁਕਮ ਹੈ, ਉਸ ਅਮਰੀਕਾ ਦੇ ਉਸ ਥਾਣੇਦਾਰ ਦੇ ਥਾਣੇ ਦੇ ਵਿੱਚ ਕੁਰਸੀਆਂ ਚੱਲ ਰਹੀਆਂ ਨੇ, ਲੁੱਟਮਾਰ ਹੋ ਰਹੀ ਹੈ ਔਰ ਥਾਣੇਦਾਰ ਨੂੰ ਹੀ ਢਾਇਆ ਹੋਇਆ। ਇਹ ਇੱਕ ਵਸਟ ਰਿਡੀਕਿਊਲ ਹੈ ਕਿ ਭਾਈ ਇਹ ਜਿਹੜੀ ਜਮਹੂਰੀਅਤ ਦਾ ਕਿਵੇਂ ਇਹਨਾਂ ਨੇ ਜਲੂਸ ਕੱਢਿਆ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਜਦੋਂ ਵਿਤਨਾਮ ਵਾਰ ਲੰਬੀ ਹੋਈ ਅਮਰੀਕਾ ਦੇ ਵਿੱਚ ਡਰਾਫਟਿੰਗ ਸੀ ਕਿ ਹਰ 18 ਸਾਲ ਦਾ ਨੌਜਵਾਨ ਉਹਨੂੰ ਜਿਹੜਾ ਫੌਜ ਦੇ ਵਿੱਚ ਘੱਟੋ ਘੱਟ 5 ਸਾਲ ਦੀ ਜਿਹੜੀ ਹੈ ਉਹ ਸੇਵਾ ਦੇਣੀ ਪੈਣੀ ਸੀ ਔਰ ਉਹ ਲਗਾਤਾਰ ਜਵਾਨ ਜਾ ਰਹੇ ਸੀ ਔਰ ਲਗਭਗ 60,000 ਦੇ ਕਰੀਬ ਅਸੀਂ ਦੇਖਿਆ ਕਿ ਵਿਤਨਾਮ ਵਾਰ ਦੇ ਵਿੱਚ ਮੌਤਾਂ ਹੋਈਆਂ। ਇਹਦੇ ਤੋਂ 3 ਗੁਣਾ ਜ਼ਿਆਦਾ ਜ਼ਖਮੀ ਮੈਂਟਲੀ ਕਿੰਨੇ ਇਸ ਲੋਕਾਂ ਨੇ ਸਫ਼ਰ ਕੀਤਾ ਜੋ ਜੰਗ ਦੇ ਮਾਹੌਲ 'ਚ ਹੁੰਦਾ। ਔਰ ਉਸ ਵੇਲੇ ਅਮਰੀਕਾ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਇੱਕ ਪੂਰੀ ਮੂਵਮੈਂਟ ਚੱਲੀ ਕਿਉਂਕਿ ਇਹ ਉਹ ਦੌਰ ਸੀ ਕਿ ਅਮਰੀਕਾ 'ਚ ਬਹੁਤ ਕੁਝ ਟੁੱਟ ਰਿਹਾ ਸੀ। ਸਿਵਲ ਲਿਬਰਟੀ ਮੂਵਮੈਂਟ ਇਹੀ ਪੀਰੀਅਡ ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਦਾ
ਫੈਮਿਲੀ ਵੈਲਿਊਜ਼ ਦਾ ਖਤਮ ਹੋਣਾ, ਹਿੱਪੀ ਮੂਵਮੈਂਟ, ਅੱਛਾ ਇਹ ਸਾਰਾ ਇਹਨੇ ਵੇ ਜਿਹੜਾ ਐਸਟੈਬਲਿਸ਼ ਸਿਸਟਮ ਸੀ, ਉਹ ਬੇਸ਼ੱਕ ਪੋਲੀਟੀਕਲ ਅਰੀਨਾ 'ਚ ਸੀ ਜਾਂ ਸੋਸ਼ਲ ਵੈਲਿਊ ਸਿਸਟਮ ਸੀ, ਉਹਦੇ ਖਿਲਾਫ ਬਗਾਵਤ ਸੀ। ਸੋ ਅਮਰੀਕਾ ਟੁੱਟ ਰਿਹਾ ਸੀ ਬੜੀ ਬੁਰੀ ਤਰ੍ਹਾਂ। ਔਰ ਯੂਨੀਵਰਸਿਟੀਜ਼ ਦੇ ਵਿੱਚ ਉਹ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਜ਼ ਹੋਣ ਜਾਂ ਨਿਊਯਾਰਕ ਦੀਆਂ ਹੋਣ, ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਸੀ। ਔਰ ਪੁਲਿਸ ਜਿਹੜੀ ਹੈ ਜ਼ਬਰਦਸਤੀ ਦਾਖਲ ਹੋ ਕੇ ਕੈਂਪਸਿਸ ਦੇ ਵਿੱਚ ਉਹਨਾਂ ਪ੍ਰੋਟੈਸਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਔਰ ਉਸ ਵੇਲੇ ਇੱਕ ਬੋਰਡ ਬਹੁਤ ਸਾਰੇ ਸਟੂਡੈਂਟਸ ਨੇ ਚੁੱਕਿਆ ਹੁੰਦਾ ਸੀ, ਜਿਸ ਦੇ ਉੱਤੇ ਸੀ ਦਾ ਹੋਲ ਵਰਲਡ ਇਜ਼ ਵਾਚਿੰਗ। ਇਹ ਜਿਹੜਾ ਸਲੋਗਨ ਸੀ ਦਾ ਹੋਲ ਵਰਲਡ ਇਜ਼ ਵਾਚਿੰਗ। ਔਰ ਹੁਣ ਆਲਮੋਸਟ ਅੱਧੀ ਸਦੀ ਬਾਅਦ ਜੋ ਕੁਛ ਕੱਲ ਕੈਪੀਟਲ ਹਿੱਲ ਤੇ ਹੋਇਆ, the whole world was watching and today the whole world is discussing। ਬਿਲਕੁਲ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰ ਇਸ ਨੇ ਜਿਹੜੇ ਸੱਚਮੁੱਚ ਅਮਰੀਕਨ ਵੈਲਿਊਜ਼ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਿਲਕੁਲ। ਔਰ ਅੱਜ ਹੀ ਇਸ ਵੇਲੇ ਅਮਰੀਕਾ 'ਚ 4 ਉਹ ਪ੍ਰੈਜ਼ੀਡੈਂਟ ਨੇ, ਇੱਥੇ ਐਕਸ ਪ੍ਰੈਜ਼ੀਡੈਂਟ ਨਹੀਂ ਕਿਹਾ ਜਾਂਦਾ, ਜਦੋਂ ਵੀ ਹੁੰਦਾ ਪ੍ਰੈਜ਼ੀਡੈਂਟ ਹੀ ਰਹਿੰਦਾ ਤੈਅ ਜ਼ਿੰਦਗੀ, ਮੈਕਸਿਮਮ 2 ਟਰਮਸ ਰਹਿ ਸਕਦਾ ਹੈ। ਲੇਕਿਨ ਜਿਹੜਾ 2 ਟਰਮ ਜਾਂ 1 ਟਰਮ ਭਾਵੇਂ ਕੋਈ ਹਾਰ ਵੀ ਗਿਆ, ਜੇ ਟਰੰਪ ਨੂੰ ਵੀ ਕੱਲ ਨੂੰ ਕੋਈ ਐਡਰੈਸ ਕਰੇਗਾ, ਐਕਸ ਪ੍ਰੈਜ਼ੀਡੈਂਟ ਨਹੀਂ ਕਹਿੰਦੇ, ਪ੍ਰੈਜ਼ੀਡੈਂਟ ਟਰੰਪ ਹੀ ਕਹਿੰਦੇ ਨੇ। ਸੋ ਇਸ ਵੇਲੇ 4 ਪ੍ਰੈਜ਼ੀਡੈਂਟ ਅਮਰੀਕਾ ਦੇ ਜਿਹੜੇ ਲਿਵਿੰਗ ਨੇ, ਜਿਉਂਦੇ ਨੇ, ਜਿਨ੍ਹਾਂ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਹੈ, ਪ੍ਰੈਜ਼ੀਡੈਂਟ ਓਬਾਮਾ ਹੈ, ਪ੍ਰੈਜ਼ੀਡੈਂਟ ਜੂਨੀਅਰ ਬੁਸ਼ ਹੈ, ਔਰ ਇਸ ਦੇ ਨਾਲ ਨਾਲ ਜਿਮੀ ਕਾਰਟਰ ਹੈ। ਔਰ ਅੱਜ ਇਹਨਾਂ ਚਾਰੋਂ ਹੀ ਪ੍ਰੈਜ਼ੀਡੈਂਟਸ ਨੇ ਜਿਹੜੀ ਹੈ 4 ਲਿਵਿੰਗ ਪ੍ਰੈਜ਼ੀਡੈਂਟਸ ਡਿਰਾਈਡ US ਕੈਪੀਟਲ ਬ੍ਰੀਚ ਬਾਈ ਟਰੰਪ ਸਪੋਰਟਰਸ। ਉਹਨਾਂ ਨੇ ਕੰਡੈਮ ਕੀਤਾ ਹੈ ਔਰ ਅਫਸੋਸ ਦਾ ਇਜ਼ਹਾਰ ਕੀਤਾ ਹੈ ਕਿ ਵੀ ਕਿਸ ਲੈਵਲ ਦੇ ਉੱਤੇ ਜਾ ਕੇ ਇਹਨਾਂ ਨੇ ਅਮਰੀਕਨ ਵੈਲਿਊਜ਼ ਨੂੰ ਸੱਟ ਮਾਰੀ ਹੈ। ਔਰ ਇਸ ਸਾਰੇ ਦੇ ਵਿੱਚ ਦੁਨੀਆ ਦੇ ਵਿੱਚ ਜਿੱਥੇ ਹਰ ਇੱਕ ਨੇ ਇੱਕ ਜਿਹੜਾ ਇਸ ਦੇ ਉੱਤੇ ਕਮੈਂਟ ਕੀਤਾ ਹੈ, ਹੁਣ ਉਹ ਜਿਹੜਾ ਟਰੰਪ ਦਾ ਫਰੈਂਡ ਜਿਹੜਾ ਮੋਦੀ, ਜਿਹੜਾ ਇੱਥੇ ਆ ਕੇ ਹਿਊਸਟਨ 'ਚ ਉਹਦੀ ਬਾਂਹ ਖੜੀ ਕਰਕੇ ਆਪਣੀ ਬਾਂਹ ਦੇ ਨਾਲ ਅਬ ਕੀ ਬਾਰ ਫਿਰ ਟਰੰਪ ਸਰਕਾਰ ਨਾਰਾ ਲਾ ਰਿਹਾ ਸੀ, ਉਹਨੇ ਵੀ ਕਿਹਾ ਕਿ ਜੀ ਇਹ ਜਿਹੜੀ ਹੈ ਇਹ ਰਾਈਟਿੰਗ ਔਰ ਇਹ ਜਿਹੜਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਚਾਹੀਦਾ ਔਰ ਇਹ ਨਹੀਂ ਹੋਣਾ ਚਾਹੀਦਾ। ਇਹਨੂੰ ਕੋਈ ਪੁੱਛੇ ਕਿ ਵੀ ਇਹ ਹੁਣ ਤੂੰ ਕੀ ਕਰ ਰਹੇ ਹੈ, ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਹੇ, ਔਰ ਅਸੀਂ ਇਹ ਜ਼ਿਕਰ ਕਰਾਂਗੇ ਕਿ ਕਿਵੇਂ ਇਹਨਾਂ ਦੇ ਇੱਕ ਤਾਂ ਡਬਲ ਸਟੈਂਡਰਡ ਹੁੰਦਾ ਹੈ, ਇੱਕ 2 ਮੂੰਹੇ ਸੱਪ ਦੀ ਗੱਲ ਅਸੀਂ ਕੀਤੇ ਸੀ, ਮਾਮਾ ਮੂੰਹ ਨਹੀਂ 2 ਹੁੰਦੇ, ਸਿਰ ਹੀ ਹੁੰਦੇ ਨੇ ਸਨੇਕ ਦੇ, ਪਰ ਪੰਜਾਬੀ 'ਚ ਅਸੀਂ 2 ਮੂੰਹਾ ਸੱਪ ਹੀ ਕਹਿੰਦੇ ਹਾਂ ਕਿ ਇਹ 2 ਮੂੰਹਾ ਸੱਪ ਜਿਨ੍ਹਾਂ ਦਾ ਕੱਲਾ ਗੱਲ ਇਹ ਨਹੀਂ ਹੈ ਕਿ ਉਹਨੇ ਅਬ ਕੀ ਬਾਰ ਟਰੰਪ ਸਰਕਾਰ ਕਹਿ ਕੇ ਦਖਲਅੰਦਾਜ਼ੀ ਕੀਤੀ ਸੀ, ਜਾਂ ਹੁਣ ਗੁੰਡਾਗਰਦੀ ਕਰਨ ਵਾਲੇ ਗੁੰਡਿਆਂ ਦੇ ਵਿੱਚ ਇੱਕ ਮੋਦੀ ਦਾ ਉਹ ਜਿਹੜਾ ਉਹ ਤਿਰੰਗਾ ਚੁੱਕ ਕੇ ਜਿਹੜਾ ਉਹ ਮੋਦੀ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ। ਐਵੇਂ ਨਹੀਂ ਹੋ ਗਿਆ ਕਿ ਉੱਥੇ ਜੀ ਤਿਰੰਗਾ ਕੌਣ ਪਹੁੰਚ ਗਿਆ, ਉੱਥੋਂ ਦਿਆਂ ਦੀ ਮੈਂ ਗੱਲ ਕਰਾਂਗਾ, ਕਹਿ ਰਹੇ ਨੇ ਜੀ ਇਹ ਬੇਇੱਜ਼ਤੀ ਕਰਤੀ ਤਿਰੰਗੇ ਦੀ। ਨਹੀਂ, ਇਹ ਇੱਕ ਪਲੈਨਡ, ਇਹ ਜਿਹੜੀ ਉਹਨੇ ਮੋਦੀ ਨੂੰ ਐਂਡੋਰਸ ਕੀਤਾ ਟਰੰਪ ਨੇ 4 ਸਾਲ ਦੇ ਪੀਰੀਅਡ 'ਚ ਅੱਖਾਂ ਬੰਦ ਕਰਕੇ। ਉਹ ਬੇਸ਼ੱਕ ਕਸ਼ਮੀਰ ਦੇ ਮੁੱਦੇ ਦੇ ਉੱਤੇ ਆਈਨੀ ਗੁੰਡਾਗਰਦੀ ਹੋਏ ਮੋਦੀ ਦੀ, ਜਾਂ ਜੋ ਉਹਨੇ ਜਦੋਂ ਕਿ ਟਰੰਪ ਉੱਥੇ ਮੌਜੂਦ ਸੀ, ਜੋ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਕਰਕੇ ਜੋ ਕੀਤਾ ਗਿਆ, ਔਰ ਇਹ ਸਾਰੇ ਪੀਰੀਅਡ 'ਚ ਅਕਲੀਅਤਾਂ ਦੇ ਨਾਲ ਕੀ ਹੋਇਆ, ਬਾਕੀਆਂ ਨਾਲ ਕੀ ਹੋਇਆ, ਇਹ ਉਹ ਦੋਨੋਂ ਹੀ ਵਿਚਾਰਧਾਰਾਵਾਂ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅਮਰੀਕਾ ਦੇ ਵਿੱਚ ਰਾਈਟ ਵਿੰਗ ਦੀ ਗੱਲ ਕਰਦੇ ਹਾਂ, ਇੱਕ ਪਾਸੇ ਤਾਂ ਰਿਪਬਲਿਕਨ ਪਾਰਟੀ ਹੈ, ਬੇਸ਼ੱਕ ਜਦੋਂ ਅਸੀਂ ਡੈਮੋਕ੍ਰੈਟਸ ਔਰ ਰਿਪਬਲਿਕਨਸ ਦੀ ਗੱਲ ਕਰਦੇ ਹਾਂ, ਇੱਕ ਲਿਬਰਲ ਵੈਲਿਊਜ਼ ਨੇ ਡੈਮੋਕ੍ਰੈਟਸ ਦੀਆਂ। ਹਾਲਾਂਕਿ ਡੈਮੋਕ੍ਰੈਟਸ ਹਮੇਸ਼ਾ ਹੀ ਪ੍ਰੋ ਇੰਡੀਆ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਵੀ ਗਾਂਧੀ ਤੋਂ ਲੈ ਕੇ ਹੁਣ ਤੱਕ ਇਹੀ ਭੂਤ ਰਿਹਾ ਹੈ, ਜਾਂ ਭੂਤ ਅਜੇ ਲੱਥਾ ਨਹੀਂ ਹੈ ਕਿ ਇੰਡੀਆ ਇੱਕ ਲਿਬਰਲ ਜਿਹੜੀ ਹੈ ਡੈਮੋਕ੍ਰੈਟਿਕ ਸਟੇਟ ਹੈ। ਔਰ ਜਿਹੜੀ ਦੂਸਰੀ ਰਿਪਬਲਿਕਨ ਪਾਰਟੀ ਹੈ, ਉਹਨਾਂ ਦੇ ਵਿੱਚ ਫੈਮਿਲੀ ਵੈਲਿਊਜ਼ ਦੀ ਗੱਲ, ਭਾਵੇਂ ਅੰਦਰੂਨੀ ਤੌਰ 'ਤੇ ਤਾਂ ਸਾਰੇ ਬੰਦੇ ਜਾਂ ਸੁਸਾਇਟੀ ਇੱਕੋ ਜਿਹੀ ਹੁੰਦੀ ਹੈ, ਪਰ ਉਹਨਾਂ ਲਈ ਇਹ ਅਹਿਮੀਅਤ ਰੱਖਦੀ ਹੈ, ਉਹਨਾਂ ਦੇ ਲਈ ਮਜ਼ਹਬ ਵੀ ਅਹਿਮੀਅਤ ਰੱਖਦਾ ਹੈ। ਬੇਸ਼ੱਕ ਉਹਨਾਂ 'ਚ ਅੱਗੋਂ ਫਾਰ ਰਾਈਟ ਕ੍ਰਿਸਚਨ, ਸਾਊਦਰਨ ਬੈਪਟਿਸਟ ਔਰ ਦੂਸਰੇ ਤੀਸਰੇ, ਔਰ ਅਮਰੀਕਾ ਦੇ ਵਿੱਚ ਹਰ ਪ੍ਰੈਜ਼ੀਡੈਂਟ ਬਾਈਬਲ ਦੇ ਉੱਤੇ ਹੱਥ ਰੱਖ ਕੇ ਫਿਰ ਸਹੁੰ ਚੁੱਕਦਾ ਹੈ ਪ੍ਰੈਜ਼ੀਡੈਂਸੀ ਦੀ। ਸੋ ਉਹਨਾਂ ਦੇ ਲਈ ਫੈਮਿਲੀ ਵੈਲਿਊਜ਼, ਮੋਰਲ ਵੈਲਿਊਜ਼, ਔਰ ਖਾਸ ਤੌਰ 'ਤੇ ਫੋਰਨ ਪੋਲਿਸੀ ਦੇ ਮਾਮਲੇ 'ਚ ਜਿਹੜੀ ਉਹਨਾਂ ਦੀ ਐਕਸਟਰਨਲ ਅਫੇਅਰਸ ਪੋਲਿਸੀ ਹੁੰਦੀ ਹੈ, ਉਹ ਅਮਰੀਕਾ ਫਸਟ ਬੇਸ਼ੱਕ ਨਾਰਾ ਇਹਨੇ ਦਿੱਤਾ ਆ ਕੇ, ਲੇਕਿਨ ਇਹ ਜਦੋਂ ਮੈਂ 80s ਦੇ ਵਿੱਚ ਵੀ ਦੇਖਿਆ ਇੱਥੇ ਕਿ ਜਿਹੜੀ ਡਿਵੈਲਪਮੈਂਟਲ ਏਡ ਦੇ ਨਾਂ ਥੱਲੇ ਬਾਕੀ ਦੇਸ਼ਾਂ ਦੇ ਵਿੱਚ ਇਹਨਾਂ ਦਾ ਪੈਸਾ ਜਾਂਦਾ ਹੈ, ਰਿਪਬਲਿਕਨਸ ਦੀ ਹਮੇਸ਼ਾ ਲਾਈਨ ਰਹੀ ਹੈ ਕਿ
ਪਹਿਲਾਂ ਤੁਸੀਂ ਆਪਣੇ ਹਿੱਤ ਦੇਖੋ, ਆਪਣੇ ਇੰਟਰਸਟ ਦੇਖੋ। ਜੀ ਔਰ ਇਹਦੇ 'ਚ ਵੀ ਔਰ ਬਿਜ਼ਨਸ ਓਰੀਐਂਟਡ ਰਿਪਬਲਿਕਨ ਜ਼ਾਹਰ ਹੈ ਕਿ ਉਹਨਾਂ ਦੀ ਬਿਜ਼ਨਸ ਔਰ ਚੀਨ ਦੇ ਨਾਲ ਵੀ ਜਿਹੜੇ ਸਬੰਧ ਖੋਲ੍ਹੇ, ਉਹ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਨਿਕਸਨ ਜਿਹੜੇ ਰਿਪਬਲਿਕਨ ਪ੍ਰੈਜ਼ੀਡੈਂਟ ਸੀ, ਉਹਨਾਂ ਦੇ ਸੈਕਟਰੀ ਆਫ ਸਟੇਟ ਹੈਨਰੀ ਕਿਸਿੰਜਰ। ਔਰ ਦੁਨੀਆ ਦੇ ਵਿੱਚ ਜੇ ਬਿਜ਼ਨਸ ਮਾਡਲ ਪ੍ਰਾਈਵੇਟ ਜੇ ਰੀਅਲ ਕਾਰਪੋਰੇਟ ਅਮਰੀਕਾ ਕਹਿਣਾ ਹੋਏ, ਉਹ ਤਾਂ ਰਿਪਬਲਿਕਨ ਹੀ ਨੇ। ਇਸ ਲਈ ਟਰੰਪ ਦੀ ਟਰਮ ਦੇ ਵਿੱਚ ਜਿਹੜਾ ਹੈਵੀ ਟੈਕਸ ਕੱਟ ਦਿੱਤਾ ਗਿਆ ਬਿਜ਼ਨਸਮੈਨ ਜਾਂ ਦੂਜਿਆਂ ਨੂੰ, ਇਹ ਇਹਨਾਂ ਦੀ ਨੀਤੀ ਹੁੰਦੀ ਹੈ। ਜਦੋਂ ਰਿਪਬਲਿਕਨ ਆਏਗਾ, ਉਹ ਵੱਡੇ ਜਿਹੜੇ ਗਰੁੱਪ ਨੇ ਜਾਂ ਵੱਡੀ ਮਾਰਜਨ ਵਾਲੇ ਕਈ ਮਿਲੀਅਨ ਬਣਾਉਣ ਵਾਲੇ, ਸਾਡੇ ਲਈ ਤਾਂ ਜਿਹੜਾ $1,00,000 ਬਣਾਉਂਦਾ ਉਹਨੂੰ ਵੀ ਅਸੀਂ ਬਹੁਤ ਅਮੀਰ ਸਮਝਦੇ ਹਾਂ। ਇੱਥੇ ਜਿਹੜੀ ਰਿਪਬਲਿਕਨ ਪਾਲਿਸੀਆਂ ਦੂਜੇ 'ਚ ਹੈ, ਉਹਦੇ 'ਚ $500,000 ਜਾਂ $1 million ਵਾਲੇ ਨੂੰ ਵੀ ਬਿਲੋ ਐਵਰੇਜ ਹੀ ਦੇਖਿਆ ਜਾਂਦਾ। ਸੋ ਇਹਨਾਂ ਦੇ ਟੈਕਸ ਕੱਟ ਫਾਇਦੇ, ਇੰਪੋਰਟ ਕਿਵੇਂ ਜਿਹੜੀ ਹੈ ਉਹ ਈਜ਼ੀ ਬਣਾਉਣੀ ਹੈ, ਜਿਹਦੇ ਥੱਲੇ ਇਹਨਾਂ ਨੂੰ ਫਾਇਦਾ ਹੋਏ, ਉਹ ਐਕਸਪੋਰਟ ਕਿਵੇਂ ਈਜ਼ੀ ਬਣਾਉਣੀ ਹੈ। ਸੋ ਬਹੁਤ ਵਾਰ ਇਹਨਾਂ ਦੀਆਂ ਨੈਸ਼ਨਲ ਇੰਟਰਸਟ ਦੇ ਮਾਮਲੇ 'ਚ ਦੋਨੋਂ ਇੱਕੋ ਹੀ ਪੇਜ 'ਤੇ ਹੁੰਦੇ ਨੇ, ਡੈਮੋਕ੍ਰੈਟ ਔਰ ਰਿਪਬਲਿਕਨ। ਲੇਕਿਨ ਇਹ ਪਹਿਲੀ ਵਾਰ ਹੋਇਆ ਸਾਡੀ ਘੱਟੋ ਘੱਟ ਕਰੰਟ ਮੈਮਰੀ ਦੇ ਵਿੱਚ ਕਿ ਕਿਵੇਂ ਟਰੰਪ ਨੇ ਈਵਨ ਰਿਪਬਲਿਕਨ ਪਾਰਟੀ ਦਾ ਵੀ ਜਿਹੜਾ ਐਕਸਟ੍ਰੀਮ ਏਜੰਡਾ ਸੀ ਉਹਨੂੰ ਹਾਈਜੈਕ ਕੀਤਾ। ਟੀ ਪਾਰਟੀ ਦੇ ਨਾਂ ਥੱਲੇ ਜਿਹੜਾ ਇੱਕ ਗਰੁੱਪ ਵਿਦਨ ਬਣਿਆ, ਫਿਰ ਉਸ ਰਾਈਟ 'ਚੋਂ ਨਿਕਲਦੇ ਟਰੰਪ ਉੱਥੋਂ ਤੱਕ ਪਹੁੰਚ ਗਿਆ ਜਿਹੜਾ ਜੇ ਅੱਜ ਕੂ ਕਲੈਕਸ ਕਲੈਨ ਜਿਹੜਾ ਅਮਰੀਕਾ ਦੇ ਵਿੱਚ ਇੱਕ ਬੜੀ ਨੋਟੋਰੀਅਸ ਵਾਈਟ ਸੁਪਰੈਮਿਸ ਗਰੁੱਪ ਸੀ, ਉਸ ਦਾ ਜੇ ਅੱਜ ਦਾ ਰੂਪ ਦੇਖਣਾ ਹੋਏ ਤਾਂ ਪ੍ਰਾਊਡ ਬॉयਜ਼ ਜਿਹਨੂੰ ਕਿਹਾ ਜਾਂਦਾ ਕਿ ਉਹਦੀ ਸਪੋਰਟ ਤੱਕ ਪਹੁੰਚ ਗਿਆ। ਜਦੋਂ ਵੀ ਅਮਰੀਕਾ ਦੇ ਵਿੱਚ ਜਿਸ ਲੈਵਲ ਦੇ ਉੱਤੇ ਕਲਰਡ ਲੋਕਾਂ ਵੱਲੋਂ ਅਫਰੀਕਨ ਅਮਰੀਕਨ ਹੋਰ ਦੂਸਰੇ ਹੁਣ ਪ੍ਰੋਟੈਸਟ ਹੋਏ, ਉਹਨਾਂ ਨੂੰ ਜੇ ਉੱਥੇ ਆ ਕੇ ਕਿਸੇ ਨੇ ਗੜਬੜ ਕੀਤਾ ਜਾਂ ਵਾਇਲੈਂਸ ਫੈਲਾਈ ਦੂਜਿਆਂ ਨੇ, ਤਾਂ ਉਹਨਾਂ ਨੇ ਬੋਥ ਆਰ ਜੈਂਟਲਮੈਨ ਉਹਨਾਂ ਨੂੰ ਬਰਾਬਰ ਰੱਖਣ ਦੀ ਕੋਸ਼ਿਸ਼ ਕਰਨੀ। ਔਰ ਹੁਣ ਵੀ ਮਤਲਬ ਜਿਹੜਾ ਕੱਲ ਦਾ ਵਾਕਿਆ ਹੋਇਆ ਉਹਦੇ 'ਚ ਵੀ ਟਰੰਪ ਦਾ ਉਹਨਾਂ ਨੂੰ ਦੇ ਆਰ ਗੁੱਡ ਪੀਪਲ ਔਰ ਉਹਨਾਂ ਨੂੰ ਗੋ ਹੋਮ, ਵੀ ਲਵ ਯੂ, ਵੀ ਯੂ ਆਰ ਅਵਰਸ, ਇਸ ਕਿਸਮ ਦੇ ਲਫ਼ਜ਼ ਜੇ ਤੁਸੀਂ ਦੇਖੋਗੇ ਤੇ ਉਸ ਤੋਂ ਇਹ ਜ਼ਾਹਰ ਹੈ ਕਿ ਇਹ ਗੱਲ ਜਿਹੜੀ ਜਦੋਂ ਅਸੀਂ ਆਈਡੀਓਲੋਜੀ ਦੀ ਗੱਲ ਕਰ ਰਹੇ ਹਾਂ ਜਾਂ ਮੋਦੀ ਦੇ ਨਾਲ ਜਾਂ RSS ਨਾਲ ਸਾਂਝਾਂ ਦੀ ਗੱਲ ਕਰ ਰਹੇ ਹਾਂ, ਇਹ ਜਸਟ ਇਹ ਨਹੀਂ ਹੈ ਜੀ ਕਿ ਜੀ ਦੋਨਾਂ ਦੀ ਕੈਮਿਸਟਰੀ ਮਿਲਦੀ ਹੈ। ਇਹ ਵੀ ਜਿਹੜਾ ਨਾਰਸਿਸਿਸਟ ਹੈ ਉਹ ਵੀ ਨਾਰਸਿਸਿਸਟ ਹੈ, ਇਹ ਵੀ ਜਿਹੜਾ ਫਾਸ਼ਿਸਟ ਹੈ ਉਹ ਵੀ ਫਾਸ਼ਿਸਟ ਹੈ, ਇਹ ਵੀ ਸਾਈਕੋਪੈਥ ਹੈ ਉਹ ਵੀ ਸਾਈਕੋਪੈਥ ਹੈ, ਜਾਂ ਇਹਦਾ ਵੀ ਦਿਮਾਗ ਹਿੱਲਿਆ ਹੋਇਆ। ਹੁਣ ਮੈਂ ਉਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ, ਉਹ ਜਦੋਂ ਹੁਣ ਇਹ ਲੱਥੇਗਾ 10 12 15 ਕੇਸ ਜਿਹੜਾ ਇਹ ਰਿਐਲਿਟੀ ਸ਼ੋਅ ਰਨ ਕਰਦਾ ਰਿਹਾ ਹੈ, ਜਾਂ 15 ਤਾਂ ਉਹਨਾਂ ਬੀਬੀਆਂ ਦੇ ਕੇਸ ਨੇ ਜਿਨ੍ਹਾਂ ਨਾਲ ਇਹਨੇ ਖੇ ਖਰਾਬੀ ਕੀਤੀ ਹੋਈ ਹੈ, ਹੁਣ ਉਹ ਸਾਰੇ ਬਾਹਰ ਆਣੇ ਨੇ। ਲੇਕਿਨ ਔਰ ਮੋਦੀ ਦਾ ਬਹੁਤ ਕੁਝ ਲੁਕਿਆ ਹੋਇਆ, ਲੇਕਿਨ ਇਸ ਮਾਮਲੇ 'ਚ ਉਹ ਵੀ ਬਿਲਕੁਲ ਇਹ ਤਾਂ ਹੈ ਹੀ ਹੈ ਕਿ ਵੀ ਇਸ ਲੈਵਲ 'ਤੇ, ਲੇਕਿਨ ਇਹ ਮੱਚ ਡੀਪਰ ਕਨੈਕਸ਼ਨ ਹੈ। ਜਦੋਂ ਅਸੀਂ RSS ਦੀ ਜਾਂ ਨਿਓ ਨਾਜ਼ੀ ਜਿਹੜੀ ਆਈਡੀਓਲੋਜੀ ਜਿਹੜੀ ਪ੍ਰਾਊਡ ਬॉयਜ਼ ਦੇ ਰੂਪ 'ਚ ਹੋਏ, ਜਾਂ ਤੁਸੀਂ ਦੇਖੋ ਕਿ ਇਸ ਸਾਰੇ ਪੀਰੀਅਡ 'ਚ ਜੇ ਟਰੰਪ ਦੀਆਂ ਨੀਤੀਆਂ ਨੂੰ ਦੇਖਣਾ ਹੋਏ, ਕਿਵੇਂ ਈਵਨ ਕੈਂਪੇਨ ਐਂਟਾਈ ਇਸਲਾਮ ਸੀ, ਮੁਸਲਮਾਨ ਦੇਸ਼ਾਂ ਤੋਂ ਆਉਣ ਵਾਲਿਆਂ ਦੀ 8 ਦੇਸ਼ ਜਿਹੜੇ ਸ਼ਨਾਖਤ ਕੀਤੀ ਉਹਨਾਂ ਦੇ ਉੱਤੇ ਪਾਬੰਦੀ ਦੀ ਗੱਲ। ਫਿਰ ਅਸੀਂ ਦੇਖਦੇ ਹਾਂ ਕਿ ਕਿਸ ਲੈਵਲ ਦੇ ਉੱਤੇ ਮੈਕਸੀਕਨ ਬਾਰੇ ਕੀ ਲਫ਼ਜ਼ ਕਹੇ, ਦੂਸਰਿਆਂ ਬਾਰੇ ਅਫਰੀਕਨ ਅਮਰੀਕਨਸ ਬਾਰੇ ਇਹਨਾਂ ਦੀ ਕੀ ਪਹੁੰਚ ਹੈ, ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਪਰ ਇਸ ਸਭ ਦੇ ਨਾਲ ਜਿਸ ਅੰਦਾਜ਼ 'ਚ ਤੁਸੀਂ ਮਿਡਲ ਈਸਟ ਦੇ ਵਿੱਚ ਦੇਖੋ ਕਿ ਕਿਵੇਂ ਫਲਸਤੀਨੀਆਂ ਨੂੰ ਬਿਲਕੁਲ ਡੰਪ ਕਰ ਦਿੱਤਾ ਗਿਆ। ਨੇਤਨਯਾਹੂ ਜਿਹੜਾ ਇੱਕ ਆਪਣੇ ਕਿਸਮ ਦਾ ਜਿਹੜਾ ਉਹ ਨਿਓ ਨਾਜ਼ੀ ਹਿਟਲਰ ਦਾ ਭਰਾ ਹੀ ਹੈ, ਉਹ ਕਿ ਉਹਨੇ ਕਿਵੇਂ ਵੈਸਟ ਬੈਂਕ ਦੇ ਇਲਾਕਿਆਂ ਨੂੰ ਐਨੈਕਸ ਕਰਨ ਦੀ ਗੱਲ ਕੀਤੀ, ਔਰ ਅਮਰੀਕਾ ਨੇ ਨਾ ਸਿਰਫ ਆਪਣੀ ਰਾਜਧਾਨੀ ਜਿਹੜੀ ਹੈ ਉਹ ਤੈਲ ਅਵੀਵ ਤੋਂ ਜੈਰੂਸ਼ਲਮ ਮੂਵ ਕੀਤੀ, ਔਰ ਉਹਦੇ ਨਾਲ ਉਹਦੀ ਉਸ ਪਲਾਨ ਨੂੰ ਵੀ ਸਪੋਰਟ ਕੀਤਾ। 2 ਨੇਸ਼ਨ ਥਿਊਰੀ ਗਾਇਬ ਹੋ ਗਈ ਫਲਸਤੀਨੀਆਂ ਦੇ ਬਾਰੇ। ਔਰ ਫਿਰ ਕਿਵੇਂ ਆਪਣੇ ਹੀ ਜਿਹੜੇ ਇਹਨਾਂ ਦੇ ਉੱਥੇ ਖੜੇ ਕੀਤੇ ਹੋਏ ਆਪਣੇ ਕਰੋਨੀ ਨੇ ਇਹਨਾਂ ਦੇ, ਉਹ ਸਾਊਦੀ ਅਰੇਬੀਆ ਹੋਏ, UAE ਹੋਏ, ਉਹਨਾਂ ਦੀ ਜਿਹੜੀ ਹੈ ਬਾਹ ਮਰੋੜ ਕੇ ਕਿਵੇਂ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨ ਤੱਕ ਗਿਆ। ਇਹੀ ਰਿਪੀਟ ਮੋਰਾਕੋ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ, ਇਹੀ ਜਿਹੜੀ ਹੈ ਈਵਨ ਸੁਡਾਨ ਦੇ ਨਾਲ ਵੀ ਇਸ ਕਿਸਮ ਦਾ ਰੱਖਿਆ। ਔਰ ਇਸ ਸਾਰੇ 'ਚੋਂ ਜਿਹੜਾ ਬਾਰ-ਬਾਰ, ਔਰ ਇਸ ਗੱਲ ਦਾ ਧਿਆਨ ਰਹੇ ਕਿ ਟਰੰਪ ਦਾ ਜਵਾਈ ਜਿਹੜਾ ਉਹ ਯਹੂਦੀ ਹੈ ਔਰ ਕਨਵਰਟ ਹੈ, ਜ਼ਾਹਰ ਹੈ ਕਿ ਵੀ ਉਹਦੀ ਧੀ ਵੀ ਕਨਵਰਟ ਹੈ, ਔਰ ਉਹ ਤਾਂ ਰਿਹਾ ਹੀ ਉੱਥੇ ਹੈ ਜਾ ਕੇ। ਔਰ ਹੁਣ ਵੀ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਇਜ਼ਰਾਈਲ ਦੇ ਨਾਲ ਔਰ ਸਾਰਾ ਐਂਟਾਈ ਇਰਾਨ ਲਾਈਨ, ਔਰ ਦੂਸਰਾ ਇੱਕ ਜਦੋਂ ਤੁਸੀਂ ਇਹਨਾਂ ਦੀਆਂ ਔਰ ਕਿਵੇਂ
ਇੰਡੀਆ ਦਾ ਇਜ਼ਰਾਈਲ ਦੇ ਨਾਲ ਰਿਲੇਸ਼ਨ, ਕਿਵੇਂ ਰੈੱਡ ਕਾਰਪੇਟ ਵੈਲਕਮ ਮੋਦੀ ਨੂੰ ਇਜ਼ਰਾਈਲ ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਉੱਥੇ ਜਾਣ ਵਾਲਾ, ਹਥਿਆਰਾਂ ਦੀ ਸੌਦੇਬਾਜ਼ੀ ਦੇ ਨਾਲ ਹੁਣ ਜਦੋਂ ਅਸੀਂ ਦੇਖ ਰਹੇ ਹਾਂ, ਅਸੀਂ ਇੱਕ ਟੌਪਿਕ ਅੱਜ ਡਿਸਕਸ ਕਰਾਂਗੇ ਕਿ ਯੂਰਪੀਅਨ ਯੂਨੀਅਨ ਫਰਾਂਸ ਦੇ ਪ੍ਰੈਜ਼ੀਡੈਂਟ ਦਾ ਖਾਸ ਦੂਤ ਦਿੱਲੀ 'ਚ ਅਜੀਤ ਡੋਵਾਲ ਨੂੰ ਮਿਲਿਆ ਔਰ ਉਹਨਾਂ ਨੇ ਉਹਨੂੰ ਇੰਡੀਆ ਨੂੰ ਕਿਹਾ ਜੀ ਤੁਸੀਂ ਵੀ ਯੂਰਪੀਅਨ ਯੂਨੀਅਨ ਦੇ ਜਿਹੜੇ ਪਰਸ਼ੀਅਨ ਗਲਫ ਦੇ ਵਿੱਚ ਆਪਰੇਸ਼ਨ ਨੇ ਜਿਹੜੇ ਅਗੇਂਸਟ ਚਾਈਨਾ ਕੰਟੇਨਮੈਂਟ ਉਹਦੇ 'ਚ ਹਿੱਸਾ ਬਣੋ। ਸੋ ਇਹ ਜਿਹੜੀ ਸਾਰੀ ਨੀਤੀ ਜਿਹੜੀ ਕਿ ਇਹ ਕੋਈ ਓਵਰਨਾਈਟ ਨਹੀਂ ਹੋਇਆ ਕਿ ਇਹ ਜਿਹੜੀ ਰਿਲੇਸ਼ਨਸ਼ਿਪ ਬਣੀ ਹੈ ਮੋਦੀ ਦੀ ਗਵਰਨਮੈਂਟ ਦੀ ਜਾਂ ਦੂਜੀ RSS ਦਾ ਲੰਮੇ ਵਕਤ ਤੋਂ ਜਿਹੜੇ ਇੱਥੇ ਕੂਕਲੈਕਸ ਕਲੈਨ ਵਾਲੀ ਥਿੰਕਿੰਗ ਜਾਂ ਜਿਹੜੀ ਸਾਊਦਰਨ ਬੈਪਟਿਸਟ ਲਾਈਨ ਦੇ ਜਿਹੜੇ ਲੋਕ ਪੋਲੀਟੀਕਲੀ ਜਿਹਨੂੰ ਸਾਰੀ ਬਾਈਬਲ ਬੈਲਟ ਕਹਿੰਦੇ ਨੇ ਕਿ ਕਿਵੇਂ ਪ੍ਰਭਾਵਿਤ ਕਰਨਾ ਹੈ ਇਹ ਸਾਰੇ ਨੂੰ, ਇਹ ਕਨੈਕਸ਼ਨ ਬੜੀ ਦੇਰ ਤੋਂ ਇਹਨਾਂ ਦਾ ਆਪਸੀ ਸਾਂਝਾਂ ਦੀ ਗੱਲ ਔਰ ਇਹੀ ਹਾਲ ਇਹਨਾਂ ਦਾ ਇਜ਼ਰਾਈਲ ਦੇ ਨਾਲ ਔਰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ, ਰਾਅ ਦਾ, ਮੋਸਾਦ ਦਾ ਕਨੈਕਸ਼ਨ ਔਰ ਅਮਰੀਕਨ ਕਨੈਕਸ਼ਨ ਜਦੋਂ ਵੀ ਇਹ ਇਨਵੈਸਟੀਗੇਟ ਜੇ ਕੋਈ ਵੀ ਈਵਨ ਜਰਨਲਿਸਟ ਕਰੇਗਾ ਤੇ ਤੁਹਾਨੂੰ ਮਿਲ ਜਾਏਗਾ ਕਿ ਐਵੇਂ ਨਹੀਂ ਮੋਹਨ ਭਾਗਵਤ ਇੱਥੇ ਸ਼ਿਕਾਗੋ ਆਇਆ ਔਰ ਉਹਨੂੰ ਰੈੱਡ ਕਾਰਪੇਟ ਵੈਲਕਮ। ਔਰ ਇਹ ਜਿਹੜੀ ਕਿਉਂਕਿ ਅਲਟੀਮੇਟ ਆਈਡੀਓਲੋਜੀ ਦੇ ਲਿਹਾਜ਼ ਨਾਲ ਤੁਸੀਂ ਜੇ ਦੇਖੋ ਔਰ ਜਿਵੇਂ ਹੰਟਿੰਗਟਨ ਦੇ ਰਾਹੀਂ ਕਲੈਸ਼ ਆਫ ਸਿਵਲਾਈਜੇਸ਼ਨਸ ਨੂੰ ਪ੍ਰਚਾਰਿਆ ਗਿਆ ਔਰ ਉਹਦੇ 'ਚ ਦੱਸਿਆ ਗਿਆ ਕਿ ਜਿਵੇਂ ਇਸਲਾਮ ਜਿਹੜਾ ਹੈ ਉਹ ਸੱਭਿਅਕ ਰਸਤੇ ਦੇ ਵਿੱਚ ਇੱਕ ਵੱਡੀ ਰੁਕਾਵਟ ਹੈ ਔਰ ਐਂਟਾਈ ਇਸਲਾਮ ਨਾਂ ਦੇ ਥੱਲੇ ਫਿਰ ਅਮਰੀਕਾ, ਇਜ਼ਰਾਈਲ, ਇੰਡੀਆ ਇੱਕੋ ਪੇਜ ਤੇ ਆ ਜਾਂਦੇ ਨੇ। ਉਹਦੇ 'ਚ ਹੁਣ ਅਸੀਂ ਦੇਖ ਰਹੇ ਹਾਂ ਕਿ ਕਰੂਸੇਡਸ ਵੇਲੇ ਵੀ ਅੱਗੇ ਰਹਿਣ ਵਾਲੇ ਫ੍ਰੈਂਚ ਜਿਹੜੇ ਨੇ ਉਹ ਐਂਟਾਈ ਇਸਲਾਮ ਏਜੰਡੇ ਨੂੰ ਕਿਵੇਂ ਅੱਗੇ ਤੋਰ ਰਹੇ ਨੇ। ਔਰ ਇਸ ਦੇ ਨਾਲ ਹੀ ਜੇ ਤੁਸੀਂ ਈਵਨ ਕਸ਼ਮੀਰ ਦੇ ਹਵਾਲੇ ਨਾਲ ਦੇਖੋ ਜੋ ਆਈਨੀ ਗੁੰਡਾਗਰਦੀ ਕੀਤੀ ਉਹ ਉਹੀ ਮਾਡਲ ਹੈ ਜੋ ਵੈਸਟ ਬੈਂਕ ਦੇ ਵਿੱਚ ਫਲਸਤੀਨੀਆਂ ਨੂੰ ਕੰਟੇਨ ਕਰਨ, ਡੈਮੋਗ੍ਰਾਫਿਕ ਬਦਲਣ, ਉੱਥੇ ਬਿਲਕੁਲ ਇੱਕ ਖੌਫ ਦੇ ਵਿੱਚ ਰੱਖਣ ਔਰ ਉਹਨੂੰ ਤੁਸੀਂ ਕਹੀ ਜਾਓ। ਇੱਥੇ ਮੰਗ ਕਰ ਰਹੇ ਸੀ ਕਿ ਜੀ ਕਸ਼ਮੀਰ ਦੀ ਆਟੋਨਮੀ ਪਲੈਬਸਾਈਟ ਔਰ ਦੂਸਰਾ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਵਜੂਦ ਹੀ ਮਿਟਾ ਦੇਣਾ। ਹੁਣ ਇਹ ਜਿਹੜਾ ਮੋਦੀ ਆਪਣੇ ਲੈਵਲ ਦਾ ਅਨਪੜ੍ਹਾਂ ਦਾ ਖੋਤਿਆਂ ਦਾ ਟੋਲਾ ਜਿਹੜਾ ਹੈ ਇਹ ਇਹਨਾਂ ਦੇ ਵੱਸ ਦਾ ਰੋਗ ਨਹੀਂ ਹੈ ਇਹਦੇ 'ਚ। ਔਰ ਇਹ ਸਾਰੀ ਜਿਹੜੀ ਫਿਰ ਗ੍ਰੇਟ ਗੇਮ ਦੇ ਥੱਲੇ ਅਗੇਂਸਟ ਚਾਈਨਾ ਭੁਗਤਾਣਾ, ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਰੋਕਣ ਦੇ ਲਈ ਜੋ ਕੁਝ ਹੁਣ ਬਲੋਚਿਸਤਾਨ 'ਚ ਕੀਤਾ ਜਾ ਰਿਹਾ ਉਹ ਵੀ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਹੁਣ ਪਾਕਿਸਤਾਨ ਵੀ ਉਹਨਾਂ ਨੇ ਇੱਕ ਆਪਣਾ ਇੰਡੀਜਨਸ ਮੇਡ ਆਪਣਾ ਰਾਕਟ ਲਾਂਚ ਕੀਤਾ ਹੈ ਸਕਸੈਸਫੁਲੀ। ਉਹ ਵੀ ਮੈਸੇਜ ਦੇ ਰਹੇ ਨੇ ਕਿ ਵੀ ਜੇ ਤੁਸੀਂ ਇੱਥੇ ਆ ਕੇ ਇਸ ਕਿਸਮ ਦਾ ਕਰਦੇ ਹੋ। ਸੋ ਜਦੋਂ ਤੁਸੀਂ ਇਸ ਸਾਰੇ ਸਿਨੈਰੀਓ 'ਚ ਦੇਖਦੇ ਹੋ ਤੇ ਫਿਰ ਤੁਹਾਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਭਾਰਤ ਦਾ ਤਿਰੰਗਾ ਝੰਡਾ ਉੱਥੇ ਕੀ ਕਰ ਰਿਹਾ ਕਿਨੇ ਹੋਲਡ ਕੀਤਾ ਔਰ ਜੇ ਕੋਈ ਨੇੜੇ ਹੋਏਗਾ ਤਾਂ ਉਹਨੇ ਜ਼ਰੂਰ ਅਬ ਕੀ ਬਾਰ ਟਰੰਪ ਸਰਕਾਰ ਦਾ ਹੀ ਉਹ ਨਾਰਾ ਲਾਇਆ ਔਰ ਇਹ ਦੱਸਣਾ ਬੇਸ਼ੱਕ ਬਿਆਨਬਾਜ਼ੀਆਂ ਜੋ ਮਰਜ਼ੀ ਕਰਨ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਇੱਥੇ ਹੀ ਹਾਂ ਕਿਉਂਕਿ ਇਹ ਐਂਡ ਆਫ ਦਾ ਗੇਮ ਨਹੀਂ ਹੈ ਕਿ ਜੀ ਠੀਕ ਹੈ। ਹੁਣ ਅਸੀਂ ਜਦੋਂ ਅੱਜ ਟਰੰਪ ਦੀ ਸਟੇਟਮੈਂਟ ਦੇਖ ਰਹੇ ਹਾਂ ਉਹਦਾ ਇਹ ਕਹਿਣਾ ਕਿ ਇਹ ਉਹਨੇ ਇਸ ਸਾਰੇ ਤੋਂ ਬਾਅਦ ਔਰ ਇਸ ਗੱਲ ਦਾ ਧਿਆਨ ਰਹੇ ਕਿ US ਕਾਂਗਰਸ ਸਰਟੀਫਾਈਜ਼ ਬਾਈਡਨ ਹੈਰਿਸ ਵਿਕਟਰੀ, ਟਰੰਪ ਪਲੇजेस ਆਰਡਰਲੀ ਟ੍ਰਾਂਜੀਸ਼ਨ ਆਫਟਰ ਰਾਇਟ ਡਿਸਰਪਟਸ ਕੈਪੀਟਲ। ਹੁਣ 20 ਤਰੀਕ ਨੂੰ ਜਿਹੜਾ ਇਹਨੇ ਛੱਡਣਾ ਹੈ ਉਹਦਾ ਔਰ ਇਹ ਵੀ ਮੂਵ ਚੱਲ ਪਿਆ ਆਲਰੇਡੀ ਨੈਂਸੀ ਪੈਲੋਸੀ ਔਰ ਕੁਛ ਨੇ ਕਿ ਇਹਨੂੰ ਇੰਪੀਚ ਕਰੋ। ਹਾਲਾਂ ਮੈਨੂੰ ਨਹੀਂ ਲੱਗਦਾ ਵੀ ਇੰਪੀਚ ਤਾਂ ਪਹਿਲਾਂ ਵੀ ਕੀਤਾ ਹੋਇਆ US ਕਾਂਗਰਸ ਦੇ ਹਾਊਸ ਨੇ। ਸੈਨੇਟ ਦੇ ਵਿੱਚ ਇੰਪੀਚਮੈਂਟ ਦੇ ਲਈ 2/3 2/3 ਮੈਜੋਰਿਟੀ ਚਾਹੀਦੀ ਹੈ, ਭਾਵੇਂ ਹੁਣ ਸਿੰਪਲ ਮੈਜੋਰਿਟੀ ਇਹਨਾਂ ਦੀ ਹੋ ਗਈ ਹੈ ਡੈਮੋਕ੍ਰੈਟਸ ਦੀ, ਪਰ 2/3 ਨਹੀਂ ਹੋਏਗਾ। ਹਾਲਾਂ ਇਸ ਸਾਰੇ ਦੇ ਵਿੱਚ ਇੱਕ ਗੱਲ ਦਾ ਧਿਆਨ ਰਹੇ ਕਿ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਮੈਜੈਸਟੀ ਫਲੀਜ਼ ਦਾ ਡਾਈਂਗ ਕਿੰਗ, ਨਹੀਂ ਬਾਦਸ਼ਾਹ ਮਰ ਰਿਹਾ ਹੋਏ ਤੇ ਫਿਰ ਕੋਈ ਉਹਦਾ ਹੁਕਮ ਨਹੀਂ ਚੱਲਦਾ, ਇਸ਼ਾਰੇ ਜੋ ਮਰਜ਼ੀ ਕਰੀ ਜਾਏ। ਜੋ ਬਾਈਡਨ ਦੇ ਦੁਆਲੇ ਵੀ ਹੋਇਆ ਕਿਉਂਕਿ ਉਹ ਤਾਂ ਪਹਿਲੇ ਦਿਨ ਤੋਂ ਹੀ ਸਲੀਪੀ ਜੋ ਔਰ ਇਹ ਉਹ ਕਰਕੇ ਰਿਹਾ, ਲੇਕਿਨ ਹੁਣ ਮਾਈਕ ਪੈਂਸ ਦੇ ਦੁਆਲੇ। ਹੁਣ ਮਾਈਕ ਪੈਂਸ ਜਿਹੜਾ ਕੱਲ ਤੱਕ ਵਾਈਸ ਪ੍ਰੈਜ਼ੀਡੈਂਟ ਔਰ ਬਹੁਤ ਵਾਰੀ ਜਦੋਂ ਇਹ ਡਾਕਟਰ ਫੌਚੀ ਨੂੰ ਦੂਜਿਆਂ ਨੂੰ ਵੀ ਅਨੋਏ ਕਰ ਰਿਹਾ ਹੁੰਦਾ ਸੀ ਤਾਂ ਮਾਈਕ ਪੈਂਸ ਦੇ ਲਈ ਖਾਲੀ ਕਰ ਦਿੰਦਾ ਸੀ ਕਿ ਨਾਓ ਮਾਈਕ ਯੂ ਸੇ ਸਮਥਿੰਗ। ਔਰ ਹਾਲਾਂ ਇੱਕ ਇਹਨਾਂ ਦੀ ਇਵੈਂਟ ਹੁੰਦੀ ਹੈ ਜਿਹੜੇ ਮੀਡੀਆ ਤੇ ਜਾ ਕੇ ਕਿ ਜੀ ਉਹਨੂੰ ਟੋਸਟ ਕਹਿੰਦੇ ਨੇ ਨਾ ਰੋਸਟ, ਤੇ ਉਹਦੇ 'ਚ ਇਹਨੇ ਟਰੰਪ ਨੇ ਇੱਕ ਵਾਰ ਪਹਿਲੇ ਹੀ ਉਹਦੀ ਟਰਮ ਦੇ ਸ਼ੁਰੂ ਦੇ ਦਿਨਾਂ ਦਾ ਹੀ ਸੀ, ਉਹਦੇ 'ਚ ਉਹ ਕੁਛ ਨਾ ਕੁਛ ਫਨੀ ਕਹਿਣਾ ਹੁੰਦਾ ਉਹ ਅੱਗੋਂ ਉਹਨੂੰ ਰਿਡੀਕਿਊਲ ਕਰ ਰਹੇ ਹੁੰਦੇ ਨੇ ਤੇ ਉਹਦੇ 'ਚ ਉਹ ਟਰੰਪ ਕਹਿੰਦਾ ਆਈ ਨੋ ਵਟ ਮਾਈਕ ਇਜ਼ ਥਿੰਕਿੰਗ।
ਉਹਨਾਂ ਦਿਨਾਂ 'ਚ ਸ਼ਾਇਦ ਇੰਪੀਚਮੈਂਟ ਦਾ ਅਜੇ ਸ਼ੁਰੂ ਹੋਇਆ ਸੀ ਜਾਂ ਹੋਣ ਵਾਲਾ ਸੀ। ਅੱਛਾ, ਫਿਰ ਆਪ ਹੀ ਕਹਿੰਦਾ ਹੀ ਥਿੰਕਸ ਆਈ ਸ਼ੁੱਡ ਬੀ ਇੰਪੀਚਡ ਐਂਡ ਹੀ ਸ਼ੁੱਡ ਬੀ ਦਾ ਪ੍ਰੈਜ਼ੀਡੈਂਟ। ਸੋ ਮਤਲਬ ਇਸ ਲੈਵਲ ਦੀਆਂ ਵੀ ਲਾਈਟਰ ਮੂਮੈਂਟਸ ਹੁੰਦੀਆਂ ਨੇ, ਇਹ ਇਹਨਾਂ ਦੀ ਖੂਬਸੂਰਤੀ ਵੀ ਹੈ ਇਸ ਸਿਸਟਮ ਦੀ। ਲੇਕਿਨ ਮਾਈਕ ਪੈਂਸ ਜਿਹੜਾ ਪਰਛਾਵੇਂ ਵਾਂਗ ਨਾਲ ਰਿਹਾ, ਮੈਡੀਕਲ ਕੋਵਿਡ-19 ਨਾਲ ਜੁੜੀ, ਕਦੇ ਕਨੀਨ ਖਾ ਰਿਹਾ, ਆਪ ਕਿਸੇ ਨੂੰ ਖਵਾ ਰਿਹਾ, ਕਦੇ ਉਹ ਮਾਸਕ ਨਹੀਂ ਪਾ ਰਿਹਾ, ਇਹ ਵੀ ਕਹਿ ਰਿਹਾ ਇਹਦੀ ਕੋਈ ਲੋੜ ਨਹੀਂ, ਉਹ ਕਦੇ ਨੂੰ ਆਰਡੀਨਰੀ ਫਲੂ ਕਹਿ ਰਿਹਾ, ਇੰਨੇ ਤਾਂ ਉਹਦੇ ਨਾਲ ਮਰ ਜਾਂਦੇ ਨੇ। ਜਿਹੜਾ ਨਾਲ ਰਿਹਾ ਅਖੀਰ 'ਚ ਉਹਨੇ ਦੇਖਿਆ ਕਿ ਭਾਈ ਇਹ ਤਾਂ ਇਹਦਾ ਤਾਂ ਕਿਸ਼ਤੀ ਡੁੱਬੀ ਹੈ, ਸਾਨੂੰ ਵੀ ਨਾਲ ਲੈ ਕੇ ਡੁੱਬੇਗਾ। ਉਹਨੇ ਕਿਹਾ ਜੀ ਮੇਰਾ ਰੋਲ ਤਾਂ ਸੈਰੇਮੋਨੀਅਲ ਹੈ, ਉਹਨੂੰ ਟੈਸਟੀਫਾਈ ਜਿਹੜਾ ਕਰਨ ਦਾ ਪ੍ਰੂਫ ਕਾਂਗਰਸ ਦੇ ਵਿੱਚ, ਕਿਉਂਕਿ ਪ੍ਰੈਜ਼ੀਡੈਂਟ ਹੁੰਦਾ, ਉਹਨੂੰ ਪ੍ਰੀਜ਼ਾਈਡ ਕਰਦਾ ਸੈਨੇਟ ਨੂੰ ਔਰ ਜੁਆਇੰਟ ਨੂੰ। ਲੇਕਿਨ ਉਸ ਤੋਂ ਬਾਅਦ ਜੋ ਉਹਨੇ ਟਵੀਟ ਕੀਤਾ ਮਾਈਕ ਪੈਂਸ ਦੇ ਲਈ, ਉਹ ਵੀ ਦੇਖਿਆ ਜਾ ਸਕਦਾ। ਪਰ ਇਸ ਸਾਰੇ 'ਚੋਂ ਹੁਣ ਇਹ ਵੀ ਚੱਲ ਰਿਹਾ ਵੀ ਇਹਨੂੰ ਇੰਪੀਚ ਕਰੋ। ਇੱਕ ਅਮਰੀਕਨ ਕਨਸਟੀਟਿਊਸ਼ਨ ਦੀ ਅਮੈਂਡਮੈਂਟ 25 ਹੈ, 25, ਜਿਹਦੇ 'ਚ ਹੈ ਕਿ ਵੀ ਜੇ ਉਹਦੇ ਕੈਬਨਿਟ ਵਾਲੇ ਟੈਸਟੀਫਾਈ ਕਰਨ ਕਿ ਹੀ ਇਜ਼ ਅਨਫਿਟ ਟੂ ਬੀ ਪ੍ਰੈਜ਼ੀਡੈਂਟ, ਅਨਫਿਟ ਮੈਡੀਕਲ ਰੀਜ਼ਨਸ ਵੀ, ਕਿ ਦਿਮਾਗ ਖਰਾਬ ਹੋ ਗਿਆ, ਕੋਈ ਹੋਰ ਹੈ। ਹੁਣ ਇਹ ਮੂਵ ਵੀ ਚੱਲ ਰਿਹਾ ਸੀ ਔਰ ਮਾਈਕ ਪੈਂਸ ਨੂੰ ਕਿਹਾ ਜਾ ਰਿਹਾ ਸੀ ਕਿ ਤੂੰ ਪ੍ਰੀਜ਼ਾਈਡ ਕਰਾ ਔਰ ਰਿਜ਼ਾਈਨ ਕਰਾ ਇਹਦੇ ਤੋਂ। ਸੋ ਮੈਨੂੰ ਲੱਗਦਾ ਵੀ ਇਹਨੂੰ ਫਿਕਰ ਪੈ ਗਿਆ ਵੀ ਇਹ ਮੈਨੂੰ ਜਿਹੜੇ 2 ਹਫ਼ਤੇ ਵਿੱਚ ਰਹਿੰਦੇ ਨੇ, ਇਹ ਕੈਬਨਿਟ ਹੀ ਹਟਾ ਕੇ ਅਨਫਿਟ ਨਾ ਕਰ ਦੇ, ਕਿਉਂਕਿ ਜੇ ਅਨਫਿਟ ਕਰ ਦਿੰਦਾ ਹੈ ਇਹਨੇ ਜਾਣਾ ਨਹੀਂ ਹੈ ਕਿਤੇ। ਔਰ ਇਹ ਜਿਹੜੇ ਰਾਇਟਰ ਦੰਗਾਕਾਰੀ ਜਿਹੜੇ ਸੀ, ਉਹਨਾਂ ਨੇ ਬੋਲ ਚੁੱਕੇ ਸੀ ਕਿ ਟਰੰਪ ਇਨ 2024, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ 2 ਟਰਮ ਪ੍ਰੈਜ਼ੀਡੈਂਟ ਰਹਿ ਸਕਦਾ ਜਿਹੜਾ 2 ਟਰਮ ਜਿੱਤਿਆ ਹੋਏ। ਜੇ ਇੱਕ ਵਾਰੀ ਉਹਨੇ ਹਾਰਿਆ, ਇਹਦਾ ਮਤਲਬ ਇਹ ਨਹੀਂ ਹੈ ਕਿ ਆਊਟ ਆਫ ਰੇਸ ਹੈ, ਇਹ 2024 ਦੀ ਇਲੈਕਸ਼ਨ 'ਚ ਫਿਰ ਆ ਸਕਦਾ। ਤੇ ਜੇ ਇਹਨੂੰ ਉਹਦੀ ਕੈਬਨਿਟ ਅਨਫਿਟ ਬਣਾ ਦਿੰਦੀ ਹੈ ਔਰ ਕਿ ਵੀ ਉਹਨੂੰ ਕੱਢੋ ਇਹਨੂੰ ਇੱਥੋਂ, ਉਹ ਫਿਰ ਅਨਫਿਟ ਹੀ ਹੈ, ਫਿਰ ਉਹ ਰਨ ਨਹੀਂ ਕਰ ਸਕਦਾ। ਸੋ ਉਹਨੇ ਵੀ ਇਹ ਸਮੈਲ ਕਰ ਲਿਆ ਕਿ ਵੀ ਇਹ ਤਾਂ ਸਾਥੀ ਵੀ ਗਏ, ਜਿਹੜਾ ਸੈਨੇਟ ਦੇ ਵਿੱਚ ਮੈਜੋਰਟੀ ਲੀਡਰ ਸੀ, ਉਹਨੇ ਵੀ ਖਲੋ ਕੇ ਕਿਹਾ ਕਿ ਬੇਸ਼ੱਕ ਮੇਰੀ ਇਹ ਚਾਹਨਾ ਸੀ ਕਿ ਨਾ ਜਿੱਤਦਾ ਬਾਈਡਨ ਔਰ ਕਮਲਾ ਹੈਰਿਸ, ਪਰ ਹੁਣ ਉਹ ਪ੍ਰੈਜ਼ੀਡੈਂਟ ਹੈ ਜੋ ਬਾਈਡਨ ਔਰ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ। ਸੋ ਮਤਲਬ ਇਹ ਹੈ ਕਿ ਵੀ ਹੁਣ ਕੋਈ ਵੀ ਕਦੇ ਜਿਹੜਾ ਇਹਨੂੰ ਛੱਡ ਕੇ, ਜਿਹਨੇ ਸੈਨੇਟ ਦੇ ਵਿੱਚ ਸ਼ਾਇਦ ਮਿਜ਼ੂਰੀ ਤੋਂ ਸੀ, ਉਹਨੇ ਇਹਦੇ ਹੱਕ 'ਚ ਕਿਹਾ ਕਿ ਜੀ ਇਹ ਜਿਹੜਾ ਅਰੀਜ਼ੋਨਾ ਦੀ ਇਲੈਕਸ਼ਨ ਦਾ ਮੁੱਦਾ ਚੁੱਕਿਆ। ਹੁਣ ਇਸ ਸਾਰੇ ਦੌਰ ਦੇ ਵਿੱਚ ਟਰੰਪ ਦੇ ਤੁਸੀਂ ਜਿਹੜੇ ਲਫ਼ਜ਼ ਦੇਖੋ, ਉਹ ਕਹਿੰਦਾ ਕਿ ਈਵਨ ਜਿਹਨੂੰ ਪੰਜਾਬੀ ਦਾ ਇੱਕ ਅਖਾਣ ਹੈ ਕਿ ਵੀ ਸੱਪ ਮਰ ਗਿਆ ਪਰ ਵਿਸ ਨਹੀਂ ਗਈ, ਹਾਂਜੀ, ਜ਼ਹਿਰ ਨਹੀਂ ਗਿਆ। ਈਵਨ though I totally disagree with the outcome of the election, ਕਿ ਬੇਸ਼ੱਕ ਮੈਂ ਬਿਲਕੁਲ ਨਹੀਂ ਮੰਨਦਾ, ਐਂਡ ਦਾ ਫੈਕਟਸ ਬੀਅਰ ਮੀ ਆਊਟ, ਔਰ ਮੈਂ ਸੱਚ ਕਹਿ ਰਿਹਾ, ਜਿਹੜਾ ਕਹਿ ਰਿਹਾ ਕਿ ਫਰਾਡ ਸਟੋਲਨ, nevertheless there will be an orderly transition on January 20th। ਇਹ ਉਹਨੇ ਕਿਹਾ ਕਿ ਜੀ 20 ਨੂੰ ਬਿਲਕੁਲ ਆਰਡੀਨਰੀ, ਮਤਲਬ ਮੈਂ ਛੱਡ ਦਿਆਂਗਾ। ਹੁਣ ਹਾਲਾਂ ਫੇਸਬੁੱਕ ਵਾਲਿਆਂ ਨੇ ਅੱਜ ਪਰਮਾਨੈਂਟ ਹੀ ਬੈਨ ਕਰਤਾ। ਮੈਂ ਕਿਹਾ ਚਲੋ ਸਾਡਾ ਤਾਂ ਫਿਰ ਵੀ ਇੰਡੀਆ ਚੈਪਟਰ ਵਾਲਿਆਂ ਨੇ ਬੈਨ ਕੀਤਾ, ਇੱਥੇ ਤਾਂ ਅਸੀਂ ਚੱਲਦੇ ਹਾਂ, ਤਾਂ ਸਾਡੇ ਤੋਂ ਵੀ ਮਾੜਾ ਹੋ ਗਿਆ। ਇਹ ਹੈ ਮੈਜੈਸਟੀ ਫਲੀਸ ਦਾ ਡਾਈਂਗ ਕਿੰਗ, ਔਰ ਉਹ ਉਹਨਾਂ ਨੇ ਟਰੰਪਸ ਅਕਾਊਂਟ ਹੈਡ ਬੀਨ ਲੌਕਡ ਬਾਈ ਦਾ ਕੰਪਨੀ। ਹੁਣ ਇਹ ਟਵੀਟ ਵੀ ਉਹ ਆਪਣੇ ਤੇ ਨਹੀਂ ਉਹ ਕਰ ਸਕਿਆ, ਉਹ ਆਪਣੇ ਉਹਦੇ ਸੈਕਟਰੀ ਆਫੀਸ਼ੀਅਲ, ਕਿਉਂਕਿ ਉਹਦਾ ਤਾਂ 12 ਘੰਟੇ ਲਈ ਲੌਕ ਕੀਤਾ ਹੋਇਆ। ਔਰ ਇਹ ਸਾਰੇ 'ਚ ਜਿਹੜਾ ਅਸੀਂ ਇਹ ਗੱਲ ਆਪਣੀ ਬਿਗਨਿੰਗ ਦੇ ਵਿੱਚ ਕਹੀ ਹੈ ਕਿ ਕਿਵੇਂ ਇਹਨਾਂ ਨੇ ਇੰਡੀਅਨ ਫਲੈਗ ਦੇ ਨਾਲ ਉਹੀ RSS ਦੀ ਆਈਡੀਓਲੋਜੀ, ਨਿਓ ਨਾਜ਼ੀ ਆਈਡੀਓਲੋਜੀ, ਬਿਲਕੁਲ RSS ਜੋ ਯਹੂਦੀਆਂ ਨਾਲ ਹੋਇਆ, ਉਹਦੀ ਸਪੋਰਟਸ, ਗੋਲਵਲਕਰ ਬੰਚ ਆਫ ਥਾਟਸ ਪੜ੍ਹੋ ਕਿ ਮਾਈਨੋਰਟੀਜ਼ ਦਾ ਇਹੀ ਹੱਲ ਹੈ। ਉਹਨਾਂ ਦੇ ਜਿਹੜੇ ਬਰਾਊਨ ਸ਼ਰਟ ਸੀ ਨਾਜ਼ੀਆਂ ਦੇ, ਉਹਦੀ ਤਰਜ਼ ਦੇ ਉੱਤੇ RSS ਨੇ ਆਪਣੀ ਖਾਕੀ ਨਿੱਕਰ ਬਣਾਈ ਹੋਈ, ਔਰ ਜਿਹਨੂੰ ਪੰਜਾਬੀ 'ਚ ਕਹਿੰਦੇ ਹੁੰਦੇ ਸੀ ਸਾਡੇ ਕਿ ਜੀ ਨਿੱਕਰ ਖੁੱਲੀ ਦਿਮਾਗ ਤੰਗ, ਵੀ ਇਹ ਜਿਹੜੇ ਨੇ ਇਹ ਸਾਰੇ ਉਹ ਬਿਲਕੁਲ ਅੱਜ ਵੀ ਉਹੀ ਹਾਲ ਹੈ। ਹੁਣ ਇਹਨਾਂ ਨੇ ਦੇਖਿਆ ਵੀ ਨਿੱਕਰ ਤੇ ਬਹੁਤ ਜੋਕ ਬਣ ਗਿਆ, ਹੁਣ ਉਹਨਾਂ ਨੂੰ ਖਾਕੀ ਪੈਂਟ ਬਣਾ ਦਿੱਤਾ ਉਹਨਾਂ ਨੇ। ਔਰ ਉਸ ਸਾਰੇ ਦੇ ਥੱਲੇ ਜਿਹੜਾ ਇੰਡੀਅਨ ਫਲੈਗ ਦੀ ਰਿਪਰੈਜ਼ੈਂਟੇਸ਼ਨ ਦੇ ਉੱਤੇ ਬੇਸ਼ੱਕ ਜਿਹੜਾ ਈਵਨ NDTV ਤੋਂ ਲੈ ਕੇ ਉੱਥੇ ਦੇ ਸੋਸ਼ਲ ਮੀਡੀਆ 'ਚ ਵੀ ਹੈ, ਮੇਨ 'ਚ ਵੀ ਹੈ, Indian flag spotted at US Capitol attack, video is viral, ਕਿ ਔਰ ਇਹ ਵੀਡੀਓ ਵਾਇਰਲ ਹੋਈ ਹੈ। ਔਰ ਇਹ ਸਾਰੇ ਦੇ ਉੱਤੇ ਇੱਕ ਜਰਨਲਿਸਟ ਹੈ ਜਿਹਨੇ ਇਸ ਪਿਕਚਰ ਨੂੰ ਲਿਆ, ਔਰ ਉਹ ਹੈ ਅਲੈਜੈਂਡਰੋ ਐਲਵੇਰਸ।
ਔਰ ਇਹ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਰੈੱਡ ਐਂਡ ਬਲੂ ਫਲੈਗ ਅਮਰੀਕਨ ਫਲੈਗ ਔਰ ਉਹਨਾਂ ਦੇ ਟਰੰਪ ਇਨ 2024 ਵਿੱਚ ਤਿਰੰਗਾ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਬਈ ਇਹ ਕਿਵੇਂ ਇਹਨਾਂ ਨੇ ਨਿਓ ਨਾਜ਼ੀਜ਼ ਦੇ ਨਾਲ ਅਮਰੀਕਾ ਦੇ ਜਿਹੜੇ ਉੱਥੋਂ ਦੇ ਸਾਡੇ ਨਿਓ ਨਾਜ਼ੀ ਨੇ RSS ਵਾਲੇ ਉਹਨਾਂ ਨੇ ਤਾਲਮੇਲ ਰੱਖਿਆ ਔਰ ਇਸ ਦੇ ਉੱਤੇ ਜਿਹੜਾ ਈਵਨ ਵਰੁਣ ਗਾਂਧੀ BJP ਦਾ MP ਉਹਨੇ ਵੀ ਇਹ ਕਿਹਾ ਕਿ ਜੀ ਵਾਈ ਇਜ਼ देयर ਐਨ ਇੰਡੀਅਨ ਫਲੈਗ देयर ਦਿਸ ਇਜ਼ ਵਨ ਫਾਈਟ ਵੀ ਡੈਫੀਨਿਟਲੀ ਡੋਂਟ ਨੀਡ ਟੂ ਪਾਰਟਿਸਿਪੇਟ ਇਨ ਇਹ ਫਾਈਟ ਹੀ ਤੁਹਾਡੀ ਹੈ ਕਿਉਂਕਿ ਜਿਸ ਕਿਸਮ ਦਾ ਮਾਹੌਲ ਤੁਸੀਂ ਬਣਾਇਆ ਔਰ ਤੁਹਾਨੂੰ ਥਾਪੀ ਇਹਨੇ ਦਿੱਤੀ ਟਰੰਪ ਨੇ ਜੋ ਇਹਨੇ ਬਣਾਇਆ ਔਰ ਇਹਦੇ ਨਿਓ ਨਾਜ਼ੀਜ਼ ਨੇ ਬਣਾਇਆ ਉਹਨੂੰ ਥਾਪੀ ਤੁਸੀਂ ਦਿੱਤੀ ਤੁਹਾਡੇ ਨਾਲ ਸਾਰੇ ਸਬੰਧ ਔਰ ਈਵਨ ਪ੍ਰਿਯੰਕਾ ਚਤੁਰਵੇਦੀ ਜਿਹੜੀ ਇਹਨਾਂ ਦੀ ਰਾਜ ਸਭਾ ਮੈਂਬਰ ਹੈ ਔਰ ਉਹ ਵੀ ਟਵੀਟ ਤੇ ਐਕਟਿਵ ਰਹਿੰਦੀ ਹੈ whoever is waving this Indian flag should feel ashamed. Don't use our tricolor to participate in such violent and criminal acts in another country. ਹੁਣ ਇਹ ਐਕਟ ਕ੍ਰਿਮੀਨਲ ਵੀ ਹੋ ਗਿਆ ਔਰ ਇਹ ਐਕਟ ਵਾਇਲੈਂਟ ਵੀ ਇਨ ਅਨਦਰ ਕੰਟਰੀ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਮੋਦੀ ਨੇ ਔਰ ਉਸ ਦਾ ਜੋ ਵੀ ਇੱਥੇ ਐਮਬੈਸੀ ਉਹ ਸਾਰੇ ਲੋਕ ਫੋਲੋ ਕਰਦੇ ਨੇ ਇਹ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈ ਕਿਉਂਕਿ ਜਿਹੜੇ ਰਾਈਟ ਵਿੰਗਰ ਇੱਥੇ ਆਏ ਪ੍ਰਾਊਡ ਬॉयਜ਼ ਟਰੰਪ ਦੇ ਸੱਦੇ ਤੇ ਆਏ ਇਹਨਾਂ ਨੂੰ ਵੀ ਸੱਦਾ ਉਹਨਾਂ ਨੇ ਦਿੱਤਾ ਕਿ ਭਾਈ ਅਸੀਂ ਤੁਹਾਡੇ ਹਰ ਗਲਤ ਕੰਮ ਨੂੰ ਸਪੋਰਟ ਕੀਤਾ ਹੈ ਹੁਣ ਸ਼ੋਅ ਕਰੋ ਸਪੋਰਟ ਔਰ ਹੁਣ ਤਾਂ ਜ਼ਾਹਰ ਹੈ ਕਿ ਵੀ ਇਹ ਸਾਹਮਣੇ ਹੈ ਕਿ ਕਿਵੇਂ ਟਰੰਪ ਨੇ ਹੀ ਉਹ ਇਕੱਠੇ ਕੀਤੇ ਉਹਨਾਂ ਨੂੰ ਜਿਹੜਾ ਉਹਨੇ ਐਡਰੈਸ ਕੀਤਾ ਉਸ ਤੋਂ ਬਾਅਦ ਹੀ ਉਹ ਕੈਪੀਟਲ ਵੱਲ ਗਏ ਉਹਨਾਂ ਨੇ ਵਾਇਲੈਂਸ ਬਚਾਈ ਬਾਈਡਨ ਨੇ ਆ ਕੇ ਐਡਰੈਸ ਕੀਤਾ ਨੇਸ਼ਨ ਨੂੰ ਔਰ ਉਹਨਾਂ ਨੇ ਕਿਹਾ ਕਿ ਟਰੰਪ ਜਿਹੜਾ ਉਹ ਇਹਨੂੰ ਸਟਾਪ ਕਰੇ ਪਰ ਉਹਨੇ ਉਹਨਾਂ ਨੂੰ ਫਿਰ ਵੀ ਜਿਹੜਾ ਆਵਰ ਬॉयਜ਼ ਵੀ ਲਵ ਯੂ ਐਂਡ ਆਲ ਗੋ ਹੋਮ ਲੇਕਿਨ ਉਹਨੇ ਨਾ ਕੰਡੈਮ ਕੀਤਾ ਵਾਇਲੈਂਸ ਨੂੰ ਨਾ ਉਹਨੇ ਕੋਈ ਸਿਸਟਮ ਦੀ ਗੱਲ ਉਹ ਰਾਦਰ ਉਹਨੇ ਭੜਕਾ ਕੇ ਹੀ ਭੇਜੇ ਔਰ ਇਹ ਜਿਹੜਾ ਝੰਡਾ ਐਵੇਂ ਨਹੀਂ ਆਇਆ ਇਹ ਇਸ ਗੱਲ ਦਾ ਸਬੂਤ ਸੀ ਕਿ ਅਸੀਂ ਵੀ ਤੁਹਾਡੇ ਨਾਲ ਖੜੇ ਔਰ ਇਹ ਜਿਹੜਾ ਇੱਕ ਪਰਮਿੰਦਰ ਸਿੰਘ ਹੋਰਾਂ ਨੇ ਲਿਖਿਆ is the guy at the bottom left with Indian flag shouting अब की बार ट्रंप सरकार कि भी ये जड़ा इन्हें झंडा चुक्या होया है ये तो नहीं शाउट कर रहे कि भाई ये जड़ा ट्रंप दे नाल ही असी खड़े हैं और ये खड़े ने ये सारे तो और दूसरा पार्ट जड़ा आने वाले इस दे प्रभाव की होणगे अमरीकन सिस्टम दे ज़ाहिर है कि अज जिन्ना भी तुसी कवरेज टीवी चैनल्स ते देख रहे हो ਉਹਦੇ ਚ ਇੱਕ ਸ਼ਰਮਿੰਦਗੀ ਦਾ ਅਹਿਸਾਸ ਹੈ ਬਿਲਕੁਲ ਕਿਉਂ ਨਹੀਂ ਔਰ ਹਰ ਗੈਰਤਮੰਦ ਅਮਰੀਕਨ ਜਿਨ੍ਹਾਂ ਨੂੰ ਹਮੇਸ਼ਾ ਫਖਰ ਰਿਹਾ ਇੱਕ ਉਹ ਨੇ ਜਿਹੜੇ ਫਖਰ ਕਰਦੇ ਨੇ ਦੂਜਿਆਂ ਨੂੰ ਇੱਕ ਉਹ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੀਆਂ ਵੈਲਿਊਜ਼ ਜਮਹੂਰੀਅਤ ਦੀਆਂ ਔਰ ਦੂਸਰੇ ਅਸੀਂ ਜਿਹੜਾ ਹੈ ਉਹ ਦੁਨੀਆ ਦੇ ਲਈ ਇੱਕ ਰੋਲ ਮਾਡਲ ਹੈ ਉਹਨਾਂ ਨੂੰ ਲੱਗਦਾ ਹੈ ਕਿ ਵੀ ਔਰ ਇਹ ਸੀ ਕਿ ਵੀ ਉਹਨੂੰ ਕੋਈ ਬਲੈਕ ਡੇ ਕਹਿ ਰਹੇ ਅਮਰੀਕਨ ਹਿਸਟਰੀ 'ਚ ਔਰ ਕਿਸੇ ਨੇ ਇਹ ਕਿਹਾ ਕਿ ਵੀ ਵੀ ਲੌਸਟ ਟੁਡੇ ਔਰ ਜਿਵੇਂ ਜਦੋਂ ਪਹਿਲੀ ਡਿਬੇਟ ਟਰੰਪ ਔਰ ਬਾਈਡਨ ਦੀ ਹੋਈ ਸੀ ਔਰ ਜਿਸ ਕਿਸਮ ਦਾ ਬਿਹੇਵ ਟਰੰਪ ਨੇ ਕੀਤਾ 42-43 ਵਾਰ ਉਹਨੇ ਇੰਟਰਪਟ ਕੀਤਾ ਸੀ ਬਾਈਡਨ ਨੂੰ ਔਰ ਉਦੋਂ ਜਦੋਂ ਪੁੱਛਿਆ ਜਾ ਰਿਹਾ ਸੀ ਜਿਹੜੇ ਸਰਵੇਅਰ ਹੁੰਦੇ ਨੇ ਕਿ ਹੂ ਵਨ ਦਾ ਡਿਬੇਟ ਇੱਕ ਆਨਸਰ ਜਿਹੜਾ ਅਗਲੇ ਦਿਨ ਕਲਾਸੀ ਆਨਸਰ ਦੇ ਤੌਰ ਤੇ ਸੀ ਉਹ ਸੀ ਕਿ ਅਮਰੀਕਾ lost today ਉਹਨਾਂ 'ਚ ਸੀ ਕਿ ਵੀ ਵਿਨ ਦੀ ਗੱਲ ਤਾਂ ਦੂਰ ਦੀ ਗੱਲ ਹੈ ਕਿ ਭਾਈ ਜਿਸ ਸੁਸਾਇਟੀ 'ਚ ਇੱਕ ਸਿਵਲਾਈਜ਼ ਤਰੀਕੇ ਨਾਲ ਦੋ ਜਿਹੜੇ ਨੋਮੀਨੀ ਨੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਨੇ ਕੈਂਡੀਡੇਟ ਨੇ ਉਹ ਆਪਣਾ ਰੱਖਦੇ ਨੇ ਕਿ ਵੀ ਉਹ ਕੀ ਕਰਨਗੇ ਹਰ ਨੀਤੀ ਤੇ ਜਵਾਬ ਦਿੰਦੇ ਨੇ ਉਹ ਜੇ ਔਰ ਇਹੀ ਇੱਕ ਜਿਹਨੂੰ ਕਹਿੰਦੇ ਨੇ ਕਿ ਬੈਡ ਓਮਨ ਜਾਂ ਇੱਕ ਇਹ ਦੱਸ ਰਿਹਾ ਸੀ ਕਿ ਆਉਣ ਵਾਲੇ ਪੀਰੀਅਡ 'ਚ ਕੀ ਹੋਏਗਾ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਹਿਲੀ ਕੈਂਪੇਨ ਦੇ ਵੇਲੇ ਜਿਸ ਅੰਦਾਜ਼ ਦੇ ਵਿੱਚ ਨੈਗੇਟਿਵਿਟੀ ਲਿਆਂਦੀ ਜਿਵੇਂ ਇਸਲਾਮੋਫੋਬੀਆ ਲਿਆਂਦਾ ਜ਼ੀਨੋਫੋਬੀਆ ਲਿਆਂਦਾ ਮੈਕਸੀਕਨਸ ਦੇ ਖਿਲਾਫ ਔਰਤਾਂ ਦੇ ਖਿਲਾਫ ਪਰ ਇਸ ਸਭ ਦੇ ਬਾਵਜੂਦ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ 9.5 ਮਿਲੀਅਨ ਕਿ 9 ਮਿਲੀਅਨ ਕਿ ਕਿੰਨੀਆਂ ਵੋਟਾਂ ਉਹਨੂੰ ਮਿਲ ਗਈਆਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਜਦੋਂ ਕਿ ਇਹ ਪੋਲ ਹੋ ਚੁੱਕੀ ਹੈ ਉਸ ਦੇ ਬਾਵਜੂਦ ਕੋਈ ਜੇ ਕੋਈ ਸਮਝੇ ਕਿ ਟਰੰਪ ਈਰਾ ਖਤਮ ਹੋ ਗਿਆ ਹੈ ਜਾਂ ਟਰੰਪ ਇਹ ਠੀਕ ਹੈ ਕਿ ਰਿਪਬਲਿਕਨ ਪਾਰਟੀ ਨੇ ਵੀ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਕੱਲ੍ਹ ਵਾਲੀਆਂ ਘਟਨਾਵਾਂ ਤੋਂ ਬਾਅਦ ਪਰ ਟਰੰਪ ਦੇ ਵਿੱਚ ਜਿਸ ਲੈਵਲ ਦਾ ਔਰ ਇਹ ਜਿਹੜੇ ਐਕਸੈਂਟਰਿਕ ਨਾਰਸਿਸਿਸਟ ਜਾਂ ਸਾਈਕੋਪੈਥ ਹੁੰਦੇ ਨੇ
ਇਹਨਾਂ 'ਚ ਐਕਸਟਰਾ એનર્ਜੀ ਹੁੰਦੀ ਹੈ ਇਹਨਾਂ ਦੇ ਵਿੱਚ ਇੱਕ। ਔਰ ਇਹ ਅਜੇ ਹੁਣੇ ਜਾਏਗਾ ਇਹ ਸਾਰੇ ਤੋਂ ਬਾਅਦ। ਹੁਣ ਤਾਂ ਇਹਨੂੰ ਇਹ ਲੱਗਦਾ ਕਿ ਵੀ ਜੇ ਮੈਨੂੰ ਉਹਨਾਂ ਨੇ ਕਨਸਟੀਟਿਊਸ਼ਨ ਦੀ 25th ਅਮੈਂਡਮੈਂਟ ਇਸਤੇਮਾਲ ਕਰਕੇ ਪਾਗਲ ਬਣਾ ਕੇ ਕੱਢ ਦਿੱਤਾ ਜਾਂ ਅਨਫਿਟ ਕਰਕੇ ਮੈਂ ਨਹੀਂ, ਹੁਣ ਇਸ ਲਈ ਉਹ ਕਹਿ ਰਿਹਾ ਜੀ ਟ੍ਰਾਂਜੀਸ਼ਨ ਆਰਡੀਨਰੀ ਹੋਏਗੀ। ਪਰ ਇਹ ਜਿਹੜਾ ਬਾਉਂਸ ਬੈਕ ਕਰਨ ਦੀ ਉਹਦੇ 'ਚ ਕੈਪੈਸਿਟੀ ਹੈ। ਔਰ ਜਿੰਨੇ ਵੱਡੇ ਲੈਵਲ ਦੇ ਉੱਤੇ ਅੱਜ ਵੀ ਬੇਸ਼ੱਕ ਕੱਲ੍ਹ ਦੀਆਂ ਘਟਨਾਵਾਂ ਨੇ ਜਿਹੜੇ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ, ਪਰ ਗੱਲ ਤਾਂ ਇਹ ਹੈ ਵੀ ਜਿਨ੍ਹਾਂ ਨੇ ਆ ਕੇ ਕੀਤਾ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਆਏ ਸੋ ਕਾਲਡ ਪ੍ਰਾਊਡ ਬॉयਜ਼, ਉਹਨਾਂ ਨੂੰ ਜੋ ਮਰਜ਼ੀ ਕੋਈ ਕਹੀ ਜਾਏ ਕਿ ਬਈ ਇਹ ਤੁਸੀਂ ਸ਼ੇਮ ਔਨ ਯੂ ਬॉयਜ਼, ਲੇਕਿਨ ਉਹ ਤਾਂ ਆਪਣੇ ਆਪ ਨੂੰ ਇਹੀ ਕਹਿੰਦੇ ਨੇ। ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ ਟਰੰਪ ਕਿਸ ਰੁਖ ਜਾਏਗਾ ਇਹ ਦੇਖਣਾ ਹੋਏਗਾ। ਔਰ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਅਸੀਂ ਦੁੱਖ ਦਾ ਇਜ਼ਹਾਰ ਕਰਦੇ ਹਾਂ ਕਿ ਸਾਡੇ ਕੌਮੀ ਯੋਧੇ, ਜਦੋਂ ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਔਰ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦੀ, ਕਿ ਕਿਵੇਂ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਨ ਵਾਲੇ ਇਹਨਾਂ ਯੋਧਿਆਂ ਨੇ ਕਿਵੇਂ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾਈ। ਤਾਂ ਅਸੀਂ ਇਹ ਵੀ ਮੈਂਸ਼ਨ ਕੀਤਾ ਸੀ ਕਿ ਇੰਦਰਾ ਗਾਂਧੀ ਨੂੰ ਇਸ ਸਾਰੇ ਦੇ ਲਈ ਐਡਵਾਈਸ ਕਰਨ ਵਾਲੇ ਔਰ ਅੱਗੇ ਆ ਕੇ ਉਸ ਵੇਲੇ ਦੇ ਸੀਨੀਅਰ ਵੈਸਟਰਨ ਕਮਾਂਡ ਦੇ ਜਨਰਲ ਸਿਨਹਾ ਨੂੰ ਸੁਪਰਸੀਡ ਕਰਕੇ ਜਿਹਨੂੰ ਜਨਰਲ ਬਣਾਇਆ ਗਿਆ, ਜਨਰਲ ਵੈਦਿਆ, ਉਸ ਨੂੰ ਦੋ ਸਿੱਖ ਨੌਜਵਾਨਾਂ ਨੇ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨੇ ਜਾ ਕੇ ਸਜ਼ਾ ਯਾਫਤਾ ਕੀਤਾ ਸੀ। ਔਰ ਅੱਜ ਇਹ ਖਬਰ ਸਾਰੇ ਸੋਸ਼ਲ ਮੀਡੀਆ ਤੇ ਹੈ ਕਿ ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਦਾ ਸਬੰਧ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਦੇ ਨਾਲ, ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਪਿਤਾ ਜੀ ਸਰਦਾਰ ਮਹਿੰਗਾ ਸਿੰਘ, ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਅਜੇ ਕੁਝ ਹਫ਼ਤੇ ਪਹਿਲਾਂ ਹੀ ਉਹਨਾਂ ਦੇ ਮਾਤਾ ਭਾਈ ਸੁਖਦੇਵ ਸਿੰਘ ਸੁੱਖਾ ਦੇ ਬੀਬੀ ਸੁਰਜੀਤ ਕੌਰ, ਮਾਤਾ ਸੁਰਜੀਤ ਕੌਰ, ਉਹ ਚੜ੍ਹਾਈ ਕਰ ਗਏ ਸਨ। ਸੋ ਅੱਜ ਸਾਨੂੰ ਭਾਈ ਮਹਿੰਗਾ ਸਿੰਘ ਜੀ, ਬਾਪੂ ਮਹਿੰਗਾ ਸਿੰਘ ਵਿਛੋੜਾ ਦੇ ਗਏ ਨੇ। ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਠੀਕ ਹੈ, ਵਾਰਾਂ ਯੋਧਿਆਂ ਦੀਆਂ ਗਾਈਆਂ ਜਾਂਦੀਆਂ, ਲੇਕਿਨ ਜਿਨ੍ਹਾਂ ਘਰਾਂ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਉਹ ਵਡਭਾਗੇ ਬਣਦੇ ਨੇ ਇਸ ਲਈ ਵੀ ਕਿਉਂਕਿ ਉਹਨਾਂ ਦੀਆਂ ਆਪਣੀਆਂ ਵੈਲਿਊਜ਼ ਹੁੰਦੀਆਂ ਨੇ। ਸੱਚੇ ਸੁੱਚੇ ਕਿਰਤੀ ਲੋਕ, ਗੁਰਸਿੱਖੀ 'ਚ ਯਕੀਨ ਰੱਖਣ ਵਾਲੇ। ਔਰ ਇਹ ਸੁਖਦੇਵ ਸਿੰਘ ਸੁੱਖਾ ਵੀ, ਜੇ ਮੈਂ ਗਲਤ ਨਾ ਹੋਵਾਂ, 3 ਜਾਂ 4 ਭੈਣਾਂ ਦਾ ਇੱਕੋ ਇੱਕ ਭਰਾ, ਔਰ ਹਾਈਲੀ ਐਜੂਕੇਟਡ। ਉਸ ਵੇਲੇ ਉਹਨੇ ਮਾਸਟਰਸ MA ਇੰਗਲਿਸ਼ ਕੀਤੀ। ਜਦੋਂ ਇਹ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਫਿਰ ਕਿਵੇਂ ਘਰ-ਬਾਰ ਛੱਡ ਕੇ ਇਸ ਪਾਸੇ ਤੁਰ ਪਏ ਔਰ ਇੰਨਾ ਵੱਡਾ ਕਾਰਨਾਮਾ ਕੀਤਾ। ਔਰ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਕਿਵੇਂ 9 ਅਕਤੂਬਰ 1992 ਨੂੰ ਫਿਰ ਭਾਈ ਜਿੰਦਾ ਔਰ ਭਾਈ ਸੁੱਖਾ, ਉਹਨਾਂ ਨੂੰ ਪੂਨੇ ਦੀ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। ਔਰ ਉਸੇ ਤਰ੍ਹਾਂ ਹੀ ਸ਼ਾਂਤ ਮਾਪਿਓ, ਅੱਜ ਵੀ ਉਹਨਾਂ ਦਾ ਉਹੀ ਪੁਰਾਣਾ ਘਰ, ਉਹੀ ਕੋਈ ਭੁੱਖ ਨਹੀਂ। ਔਰ ਜਦੋਂ ਜਿਸ ਕਿਸੇ ਨੇ ਜਾ ਕੇ ਉਹਨਾਂ ਨੂੰ ਕਹਿਣਾ ਕਿ ਬਾਪੂ ਜੀ ਤੁਹਾਡੇ ਪੁੱਤਰ ਨੇ, ਉਹਨਾਂ ਕਹਿਣਾ ਨਹੀਂ ਭਾਈ, ਗੁਰੂ ਦੀ ਦੌਲਤ ਸੀ, ਗੁਰੂ ਨੇ ਹੀ ਕੰਮ ਲਿਆ, ਗੁਰੂ ਨੇ ਹੀ ਸੇਵਾ ਲਈ। ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਕੌਮ ਦੇ ਅੰਦਰ ਇਸ ਕਿਸਮ ਦੇ ਜਜ਼ਬੇ ਵਾਲੇ ਨੌਜਵਾਨ ਸਿੰਘ ਸਿੰਘਣੀਆਂ ਰੱਬ ਹਮੇਸ਼ਾ ਭੇਜਦੇ ਰਹੇ। ਔਰ ਇਹਨਾਂ ਪਰਿਵਾਰਾਂ 'ਚ ਜਿਨ੍ਹਾਂ 'ਚ ਉਹਨਾਂ ਨੇ ਪਰਵਰਿਸ਼ ਪਾਈ, ਕਿਰਤ ਕਮਾਈ 'ਚੋਂ ਹੱਕ ਹਲਾਲ ਦੀ ਕਮਾਈ ਦੇ ਨਾਲ ਪਾਲੇ ਗਏ ਬੱਚੇ ਬੱਚੀਆਂ, ਸਿੱਖੀ ਦੀਆਂ ਲੋਰੀਆਂ ਦੇ ਵਿੱਚ ਪਲੇ ਬੱਚੇ ਬੱਚੀਆਂ ਹੀ ਅਲਟੀਮੇਟਲੀ ਕੌਮ ਦੇ ਲਈ ਕੁਰਬਾਨ ਹੁੰਦੇ ਨੇ। ਔਰ ਅਸੀਂ ਅੱਜ ਦਾ ਇਹ ਪ੍ਰੋਗਰਾਮ ਵੀ ਬਾਪੂ ਮਹਿੰਗਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਅਹਿਮ ਇਸ਼ੂ ਜਿਹੜਾ ਹੈਗਾ ਸਾਡੇ ਦਰਸ਼ਕਾਂ ਨਾਲ, ਜਿਹੜਾ ਪਹਿਲਾ ਉਸ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਇਸ ਦੀ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਰਹੇ ਤਾਂ ਤੁਸੀਂ ਸਾਨੂੰ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984।
ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਸਾਡੇ ਈਮੇਲ ਪਤੇ ਤੇ sport@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।